ਜਿਹੜੀ ਕੌਮ ਛਿੱਤਰ ਖਾ ਕੇ ਜਿਉਣਾ ਸਿੱਖ ਲਵੇ, ਜਿਹੜੀ ਕੌਮ ਜਲੀਲ ਹੋ ਕੇ ਆਪਦੀ ਜਲਾਲਤ ਨੂੰ ਇੱਕ ਵਧੀਆ ਖੂਬਸੂਰਤ ਅਰਥ ਦੇ ਕੇ ਜਿਉਣਾ ਸਿੱਖ ਲਵੇ, ਉਹ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜਾਵੇ, ਪਰ ਅਸਲ ਵਿੱਚ ਦੁਨੀਆ ਭਰ ਦੇ ਲਈ ਜਾਂ ਇਤਿਹਾਸ ਦੇ ਲਈ ਉਹ ਮਰੀ ਹੋਈ ਕੌਮ ਹੁੰਦੀ। ਜਿਹੜੀ ਆ ਡੈਮੋਕ੍ਰੇਸੀ ਨਾਂ ਦੀ ਬਿਮਾਰੀ ਆ ਨਾ ਜੀ, ਇਹਦੇ ਵਿੱਚ ਗੁਣਾ ਗਾਣ ਵਾਲੀ ਗੱਲ ਕੋਈ ਨਹੀਂ ਵੀ ਕਿਹੜੀ ਕੌਮ ਨੇ ਕੀ ਕੀਤਾ ਮੁਲਕ ਲਈ ਜਾਂ ਕੀ ਆ। ਇੱਥੇ ਤਾਂ ਇਹ ਆ ਵੀ ਜਿਹਦੇ ਕੋਲੇ ਭੇਡਾਂ ਵੱਧ ਨੇ। ਸਿੱਖਾਂ ਕੋਲੇ ਕਦੋਂ ਏਦਾਂ ਹੋ ਸਕਦਾ ਵੀ ਇੰਨੀਆਂ ਵੱਡੀ ਗਿਣਤੀ 'ਚ ਵੋਟਾਂ ਵਾਲੇ ਐਮਐਲਏ ਐਮਪੀ ਹੋਣ ਜਿਹੜੇ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਇਸ ਤਰ੍ਹਾਂ? ਇਹ ਹੋ ਹੀ ਨਹੀਂ ਸਕਦਾ। ਜਿਹੜੇ ਕਾਂਗਰਸ ਦੇ ਅੰਗਰੇਜ਼ਾਂ ਖਿਲਾਫ ਸੰਘਰਸ਼ ਨੂੰ ਮੰਨਣ ਨੂੰ ਤਿਆਰ ਨਹੀਂ, ਜਿਹੜੇ ਕਿਸੇ ਹੋਰ ਹਿੰਦੂ ਦੀ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ, ਉਹਨਾਂ ਨੂੰ ਸਿੱਖਾਂ ਦੀ ਕੀ ਬਾਣ ਪਈ ਆ ਵੀ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਜਾਂ ਸਿੱਖਾਂ ਦੀ ਕਿਸੇ ਗੱਲ ਨੂੰ ਮੰਨਣ। ਹੁਣ ਜਿਹੜੇ ਅੱਜ ਵੀ ਮਤਾਂ ਦਿੰਦੇ ਆ ਕਿ ਪਾਰਲੀਮੈਂਟ 'ਚ ਵੜੋ ਜੀ, ਉੱਥੇ ਕੋਈ ਗੱਲ ਕਰੋ। ਅਸੀਂ ਨੌਜਵਾਨ ਭਾਈ ਅਮਰਤਪਾਲ ਸਿੰਘ ਜਿਤਾਇਆ ਕੌਮ ਨੇ, ਅਗਲੇ ਉਹਨੂੰ ਜੇਲ੍ਹ 'ਚੋਂ ਨਹੀਂ ਨਿਕਲਣ ਦਿੰਦੇ। ਤੇ ਇਸੇ ਮੁਲਕ ਦੇ ਵਿੱਚ ਇੰਜੀਨੀਅਰ ਰਾਸ਼ਿਦ ਜੰਮੂ ਵਾਲਾ, ਉਹ ਮਿੰਟੋ ਮਿੰਟ ਹੀ ਜਾਂਦਾ ਉੱਥੇ, ਉਹ ਵੀ ਇਸੇ ਮੁਲਕ ਦਾ, ਇਸੇ ਸਿਸਟਮ ਦਾ ਹਿੱਸਾ। ਅਮਰਤਪਾਲ ਵਾਲੀ ਉਸ ਸਿਸਟਮ ਨੂੰ ਕੀ ਹੋ ਜਾਂਦਾ ਜੀ? ਜਿਹੜੀ ਸਖਤੀ ਕੀਤੀ UAPA ਲਾ ਫਲਾਨ ਲਾ, ਉਹ ਕਿਹਨੇ ਕੀਤੀ ਆ? ਉਸੇ ਭਗਵੰਤ ਮਾਨ ਦੀ ਸਰਕਾਰ ਨੇ, ਜਿਹਨੂੰ ਚੌਥੇ ਦਿਨ ਫੇਰ ਤੁਹਾਡੇ ਪੰਜਾਬ ਦੇ ਲੋਕ ਜਿਤਾ ਰਹੇ ਹੁੰਦੇ ਆ। ਉਹ ਹੁਣ ਕੱਛਾਂ ਵਜਾਉਂਦੇ ਫਿਰਦੇ ਆ ਵੀ ਚਾਹੇ ਅਸੀਂ ਜਿੰਨੀ ਮਰਜ਼ੀ ਕੁੱਤੇ ਖਾਣੀ ਇਹਨਾਂ ਨਾਲ ਕਰ ਰਹੇ ਆ, ਪਰ ਇਹਨਾਂ ਨੇ ਨਾ ਅਕਾਲੀ ਦਲ ਨੂੰ ਵੋਟ ਪਾਉਣੀ ਆ ਕਿਉਂਕਿ ਉਹਨਾਂ ਤੋਂ ਦੁਖੀ ਨੇ, ਨਾ ਇਹਨਾਂ ਨੇ ਭਾਜਪਾ ਨੂੰ ਪਾਉਣੀ ਆ, ਨਾ ਇਹਨਾਂ ਨੇ ਕਾਂਗਰਸ ਨੂੰ ਪਾਉਣੀ ਆ, ਨਾ ਬਾਦਲ ਕਿਆਂ ਨੂੰ ਪਾਉਣੀ ਆ, ਇਹਨਾਂ ਨੇ ਸਾਨੂੰ ਪਾਉਣੀ ਆ। ਨਿੱਤ ਦਮਗੱਜੇ ਅਗਲੇ ਮਾਰਦੇ ਆ। ਕਾਂਗਰਸ ਮਾੜੀ ਹੈ, ਜ਼ੁਲਮ ਕੀਤਾ ਹੈ, ਇਹ ਭਾਜਪਾ ਕਿਧਰੋਂ ਚੰਗੀ ਹੈ, ਆਮ ਆਦਮੀ ਪਾਰਟੀ ਕਿਧਰੋਂ ਚੰਗੀ ਹੈ? ਤੇ ਆ ਜਿਨ੍ਹਾਂ ਸਾਰਿਆਂ ਤੋਂ ਆਪਾਂ ਚੰਗੇ ਸਮਝਦੇ ਆ ਅਕਾਲੀਆਂ ਨੂੰ, ਇਹ ਕਹਿੰਦੇ ਆ ਬਾਦਲ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਸੱਚਾਈ ਨੂੰ ਮੰਨਣ ਤੋਂ ਆਪਾਂ ਕਿੰਨਾ ਕੁ ਚਿਰ ਬਚਾਂਗੇ ਕਿ ਇਸ ਮੁਲਕ ਦੇ ਸਿਸਟਮ ਦੇ ਵਿੱਚ ਸਾਡੇ ਲਈ ਕੱਖ ਨਹੀਂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਬਰ ਇਹ ਆਈ ਹੈ, ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕੀਤਾ ਹੈ। ਇਹ ਕਿਹਾ ਵੀ ਭਾਈ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ MP ਨੇ, ਜੇਕਰ ਉਹ ਸਦਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਗੈਰ ਹਾਜ਼ਰ ਰਹਿੰਦੇ ਆ ਤਾਂ ਉਹਨਾਂ ਦੀ ਮੈਂਬਰਸ਼ਿਪ ਨੂੰ ਕੋਈ ਖਤਰਾ ਨਹੀਂ। ਤੇ 60 ਦਿਨ ਹੋ ਗਏ ਉਹਨਾਂ ਨੂੰ ਗੈਰ ਹਾਜ਼ਰ ਚੱਲਦਿਆਂ ਨੂੰ, ਤੇ ਉਹ ਆਪਣੀ ਅਰਜ਼ੀ ਕਿਸੇ ਵੀ MP ਨੂੰ ਦੇ ਦੇਣ, ਮਨਜ਼ੂਰ ਕਰ ਲਈ ਜਾਊਗੀ। ਤੇ ਇਸ ਕਰਕੇ ਉਹਨਾਂ ਨੂੰ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜੀ ਪਟੀਸ਼ਨ ਚੱਲ ਰਹੀ ਆ, ਉਹਦਾ ਕੋਈ ਬਹੁਤਾ ਅਰਥ ਮਤਲਬ ਨਹੀਂ। ਮੈਂ ਜਾਂ ਮੇਰੇ ਵਰਗੇ ਕੁਝ ਸਿੱਖਾਂ ਨੂੰ ਸਾਡੀ ਕੌਮ ਦੇ ਵਿੱਚ ਇੱਕ ਬਹੁਤ ਵੱਡੇ ਹਿੱਸੇ ਵੱਲੋਂ ਬੜਾ ਸਖਤੀ ਨਾਲ ਰੱਦ ਕੀਤਾ ਜਾਂਦਾ, ਨਾ ਪਸੰਦ ਕੀਤਾ ਜਾਂਦਾ ਹੈ। ਜਿਹੜੀ ਅਸੀਂ ਗੱਲ ਕਹਿੰਦੇ ਆ ਉਹ ਇੰਨੀ ਕਾ ਕਿ 1984 ਨੂੰ 4 ਜੂਨ ਨੂੰ 4:40 ਤੇ ਜਦੋਂ ਇੰਡੀਆ ਦਾ ਪਹਿਲਾ ਗੋਲਾ ਸਾਡੇ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਡਿੱਗਿਆ ਸੀ, ਉਸ ਦਿਨ ਤੋਂ ਬਾਅਦ ਇੰਡੀਅਨ ਸਿਸਟਮ ਨਾਲ ਸਾਡਾ ਨਾਤਾ ਸਦਾ ਲਈ ਟੁੱਟ ਗਿਆ। ਸਾਡੇ ਤੋਂ ਭਾਵ ਮੇਰਾ ਨਹੀਂ, ਸਿੱਖ ਕੌਮ ਦਾ, ਖਾਲਸਾ ਪੰਥ ਦਾ ਨਾਤਾ ਟੁੱਟ ਗਿਆ। ਜਿਹੜੇ ਝੁੱਡੂਆਂ ਨੂੰ ਅਜੇ ਵੀ ਇੰਡੀਆ ਆਪਦਾ ਮੁਲਕ ਲੱਗਦਾ, ਜਿਹੜੇ ਸਿੱਖਾਂ ਨੂੰ ਲੱਗਦਾ ਵੀ ਅਸੀਂ ਬਹੁਤ ਸਿਆਣੇ ਆ ਤੇ ਇੰਡੀਆ ਨਾਲ
ਵਧੀਆ ਰਿਸ਼ਤੇ ਰੱਖ ਕੇ MLA MP ਬਣ ਕੇ ਜਾਂ ਇਸ ਸਿਸਟਮ ਦੇ ਵਿੱਚ ਸਰਕਾਰਾਂ ਬਣਾ ਕੇ ਨੌਕਰੀਆਂ ਕਰਕੇ ਇਸ ਸਿਸਟਮ ਦੇ ਅਧੀਨ ਉਵੇਂ ਚੱਲ ਕੇ ਜਿਵੇਂ 1984 ਤੋਂ ਪਹਿਲਾਂ ਚੱਲਦੇ ਰਹੇ ਆ ਵੀ ਫੇਰ ਤਾਂ ਆਪਾਂ ਕੁਝ ਲੈ ਲਵਾਂਗੇ, ਖੱਟ ਲਵਾਂਗੇ। ਤੇ ਜੇ ਆਪਾਂ ਇੰਡੀਆ ਨਾਲੋਂ ਨਾਤਾ ਤੋੜ ਲਿਆ ਤੇ ਆਪਾਂ ਆਪਣੇ ਆਜ਼ਾਦ ਕੌਮੀ ਘਰ ਦੇ ਰਾਹ ਪੈ ਗਏ, ਫਿਰ ਆਪਾਂ ਮਾਰੇ ਜਾਵਾਂਗੇ। ਜਿਵੇਂ ਹੁਣ ਇਹ ਲੋਕ ਜਿਉਂਦੇ ਹੋਣ। ਜਿਹੜੀ ਕੌਮ ਛਿੱਤਰ ਖਾ ਕੇ ਜਿਉਣਾ ਸਿੱਖ ਲਵੇ, ਜਿਹੜੀ ਕੌਮ ਜਲੀਲ ਹੋ ਕੇ ਆਪਦੀ ਜਲਾਲਤ ਨੂੰ ਇੱਕ ਵਧੀਆ ਖੂਬਸੂਰਤ ਅਰਥ ਦੇ ਕੇ ਜਿਉਣਾ ਸਿੱਖ ਲਵੇ, ਉਹ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜਾਵੇ, ਪਰ ਅਸਲ ਵਿੱਚ ਦੁਨੀਆ ਭਰ ਦੇ ਲਈ ਜਾਂ ਇਤਿਹਾਸ ਦੇ ਲਈ ਉਹ ਮਰੀ ਹੋਈ ਕੌਮ ਹੁੰਦੀ। ਜਦੋਂ ਮੈਂ ਪਹਿਲੀ ਵਾਰ ਥਾਣੇ 'ਚ ਬੰਦ ਹੋਇਆ, ਹਵਾਲਾਤ 'ਚ ਬੰਦ ਹੋਇਆ, ਜਦੋਂ ਹਵਾਲਾਤ ਦਾ ਜਿਹੜਾ ਉਹ ਘਿਰਲਾ ਹੁੰਦਾ, ਦਰਵਾਜ਼ਾ ਹੁੰਦਾ, ਜਦੋਂ ਲੱਗਦਾ ਤੇ ਉਹ ਐ ਲੰਘਦਾ ਨਾ, ਕੁੰਡਾ ਲੱਗਦਾ, ਜਦੋਂ ਅਰਲ ਲੱਗਦੀ ਹੈ, ਜਦੋਂ ਇਉਂ ਲੱਗਿਆ ਸੀ ਜਿਵੇਂ ਇੱਥੋਂ ਦੀ ਕੁਛ ਐ ਆਰ ਪਾਰ ਲੰਘ ਗਿਆ ਹੋ। ਬੜੀ ਵਾਰ ਜੇਲ੍ਹਾਂ 'ਚ ਥਾਣਿਆਂ 'ਚ ਬੰਦ ਹੋਣਾ ਪਿਆ, ਪਰ ਜਿਹੜਾ ਅਹਿਸਾਸ ਉਸ ਦਿਨ ਹੋਇਆ ਸੀ ਕਿ ਹੁਣ ਆਪਾਂ ਨੂੰ ਇੱਥੇ ਇਸ ਜੇਲ੍ਹ ਦੇ ਹਾਕਮਾਂ ਦੇ ਹਿਸਾਬ ਨਾਲ ਉੱਠਣਾ ਪਊ, ਬਹਿਣਾ ਪਊ, ਖੜਨਾ ਪਊ। ਜੇਲ੍ਹ ਅਸਲ ਵਿੱਚ ਇੰਡੀਆ ਦੀ ਇੱਕ ਜੇਲ੍ਹ ਆ ਜਿੱਥੇ ਸਿੱਖ ਜਿਹੜੇ ਨੇ ਉਹ ਇੰਡੀਆ ਦੇ ਹਾਕਮਾਂ ਦੇ ਹਿਸਾਬ ਨਾਲ, ਇੰਡੀਆ ਦੇ ਹਾਕਮਾਂ ਦੇ ਹਿਸਾਬ ਨਾਲ ਉੱਠਦੇ, ਬਹਿੰਦੇ, ਖੜਦੇ, ਸਭ ਕੁਝ ਕਰਦੇ। 1947 ਤੋਂ ਪਹਿਲਾਂ ਅਸੀਂ ਜਾਂ ਬਾਗੀ ਹੁੰਦੇ ਸੀ ਜਾਂ ਬਾਦਸ਼ਾਹ। ਸਾਡਾ ਇਤਿਹਾਸ ਜਿਹੜਾ ਹੈ ਉਹਦੇ ਵਿੱਚ ਇਹ ਚੀਜ਼ਾਂ ਦਰਜ ਨੇ ਕਿ ਸਿੱਖ ਜਿਹੜੇ ਨੇ ਉਹਨਾਂ ਦਾ ਸਿੱਧਾ ਜਿਹਾ ਫਾਰਮੂਲਾ ਸੀ, ਰਾਜ ਕਰੇ ਹੈ ਕਿ ਲੜ ਮਰੇ ਹੈ। ਜਾਂ ਤਾਂ ਰਾਜ ਕਰ ਰਹੇ ਹੁੰਦੇ ਨੇ ਇਹ, ਤੇ ਜਾਂ ਰਾਜ ਲਈ ਲੜ ਰਹੇ ਹੁੰਦੇ ਆ, ਤੇ ਇਸ ਰਾਹ ਦੇ ਉੱਤੇ ਮਰ ਜਾਣਾ ਬਿਹਤਰ ਸਮਝਦੇ। 1991-92 ਦੇ ਦੌਰ ਵਿੱਚ ਜਦੋਂ ਸਾਡੀ ਕੌਮ ਨੂੰ ਵੋਟਾਂ ਦੇ ਗਧੀ ਗੇੜ ਵਿੱਚ ਪਾ ਕੇ ਖਾੜਕੂਆਂ ਨੂੰ ਅਕਲ ਦਿੱਤੀ ਜਾ ਰਹੀ ਸੀ ਸਿਆਣੇ ਬਿਆਣੇ ਬੰਦਿਆਂ ਵੱਲੋਂ ਕਿ ਖਾਲਿਸਤਾਨ ਤਾਂ ਬਣਨਾ ਨਹੀਂ, ਤੇ ਆਪਾਂ ਹੁਣ ਇਸ ਬਣੇ ਹੋਏ ਰੌਂ ਵਿੱਚੋਂ ਵੋਟਾਂ ਤਰਦੀਆਂ ਤਰਦੀਆਂ ਚੱਕ ਲਈਏ, ਸਾਡੀ ਸਰਕਾਰ ਬਣ ਜੂ, ਨਹੀਂ ਮਾਰੇ ਜਾਵਾਂਗੇ। ਤਾਂ ਉਹਨਾਂ ਦਿਨਾਂ ਦੇ ਵਿੱਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਿਹੜੀ ਆਲਮਗੀਰ ਵਾਲੀ ਸਾਈਡ ਆ, ਇੱਥੇ ਇੱਕ ਮੁਲਾਕਾਤ ਦੇ ਲਈ ਇੱਕ ਬੜੇ ਵੱਡੇ ਪੰਥਕ ਆਗੂ ਨੂੰ ਮਿਲਣ ਦੇ ਲਈ ਉੱਥੇ ਟਾਈਮ ਦਿੱਤਾ ਗਿਆ। ਸ਼ਾਇਦ ਉਸ ਦਿਨ ਭਾਈ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ GNE ਕਾਲਜ ਵਿੱਚ ਉਦੋਂ ਪ੍ਰੋਫੈਸਰ ਹੁੰਦੇ ਸੀ ਪਹਿਲਾਂ ਸੰਘਰਸ਼ ਵਿੱਚ ਆਉਣ ਤੋਂ ਪਹਿਲਾਂ, ਸ਼ਾਇਦ ਉਹ ਦਿਨ ਬਾਈਕ ਤੇ ਨਾਲ ਇਹ ਸੀ ਮੋਟਰਸਾਈਕਲ ਤੇ, ਮੀਂਹ ਪੈਂਦੇ 'ਚ ਮੁਲਾਕਾਤ ਸ਼ੁਰੂ ਹੋਈ। ਪ੍ਰੋਫੈਸਰ ਸਾਹਿਬ ਪਿਛਲੇ ਪਾਸੇ ਖੜੇ ਸੀ, ਜਿਵੇਂ ਇੱਕ ਸਿਕਿਉਰਿਟੀ ਦੇ ਹਿਸਾਬ ਨਾਲ ਖੜੀ ਦਾ ਅੰਡਰਗਰਾਉਂਡ ਸੀ ਭਾਜੀ। ਜਥੇਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨਾਲ ਉਸ ਬੰਦੇ ਨੇ ਆਪਦੀਆਂ ਦਲੀਲਾਂ ਤੇ ਤਰਕਾਂ ਦਾ ਦਰਿਆ ਵਗਾਤਾ ਕਿ ਜੀ ਬਸ ਆਪਣੀ ਸਰਕਾਰ ਬਣ ਜਾਣੀ ਆ, ਸਰਕਾਰ ਆਪਾਂ ਨੂੰ ਆਹ ਆਫਰ ਦਿੰਦੀ ਆ। ਉਹ ਸਾਰਾ ਕੁਝ ਜੇ ਕਿਸੇ ਨੇ ਪੜ੍ਹਨਾ ਹੋਵੇ, ਮਲੋਆ ਕ੍ਰਿਸ਼ਨਧਰ ਦੀ ਜਿਹੜੀ ਕਿਤਾਬ ਆ ਓਪਨ ਸੀਕਰਟ, ਪੰਜਾਬੀ 'ਚ ਵੀ ਮਿਲਦੀ ਆ ਖੁੱਲੇ ਤੇ, ਉਹਦੇ ਵਿੱਚ ਸਾਰਾ ਕੁਝ ਦਰਜ ਵਾ। ਸੁਬੋਧ ਕਾਂਤ ਸਹਾਏ ਉਸ ਮੌਕੇ BP ਸਿੰਘ ਵਾਲੀ, ਚੰਦਰ ਸ਼ੇਖਰ ਵਾਲੀ ਸਰਕਾਰ ਵੱਲੋਂ ਉਹ ਪੇਸ਼ਕਸ਼ ਲੈ ਕੇ ਆਇਆ ਸੀ ਕਿ ਪੰਜਾਬ ਦੇ ਵਿੱਚ ਅਸੀਂ ਵੋਟਾਂ ਕਰਾਉਂਦੇ ਆ, ਤੁਸੀਂ ਇਲੈਕਸ਼ਨ ਲੜੋ, MLA MP ਬਣੋ ਤੇ ਤੁਹਾਡੀ ਸਰਕਾਰ ਬਣ ਜੂ। ਉਸ ਸਰਕਾਰ ਨਾਲ ਕੇਂਦਰ ਸਰਕਾਰ ਆਹ ਗੱਲਾਂ ਤੇ ਵਾਰਤਾਲਾਪ ਕਰਕੇ ਇੱਕ ਡੀਲ ਪੈਕੇਜ ਕਰ ਲੂ, ਸਮਝੌਤਾ ਕਰ ਲੂ, ਤੇ ਏਦਾਂ ਅਸੀਂ ਤੁਹਾਡੇ ਲਈ ਸੋਚਦੇ ਹਾਂ।
ਇਹ ਗੱਲ ਆਖੀ ਜਾਂਦੀ ਹੈ ਕਿ ਬੀਪੀ ਸਿੰਘ ਜਾਂ ਚੰਦਰ ਸ਼ੇਖਰ ਵਾਲੀ ਜਿਹੜੀ ਉਹ ਸਰਕਾਰ ਸੀ, ਉਹ ਕਾਂਗਰਸ ਵਾਂਗ ਜਾਂ ਭਾਜਪਾ ਵਾਂਗ ਸਿੱਖੀ ਅਤੇ ਸਿੱਖਾਂ ਦੇ ਜਾਂ ਪੰਥ ਅਤੇ ਪੰਜਾਬ ਦੇ ਬਾਰੇ ਉਹਨਾਂ ਉਵੇਂ ਦੀ ਨਹੀਂ ਸੀ, ਜਿਵੇਂ ਕਾਂਗਰਸ ਤੇ ਭਾਜਪਾ ਆਪਣੇ ਬੜਾਂਗਾ ਕਰਨ ਵਾਲੀਆਂ ਨੇ ਨਾ, ਉਵੇਂ ਦੀ ਨਹੀਂ ਸੀ। ਤੇ ਇਹ ਮੰਨਿਆ ਜਾਂਦਾ ਕਿ ਉਹ ਚਾਹੁੰਦੇ ਸੀ ਕਿ ਸਿੱਖਾਂ ਦਾ, ਪੰਜਾਬ ਦਾ ਅਸੀਂ ਕੋਈ ਭਲਾ ਕਰ ਜਾਈਏ। ਉਹਨਾਂ ਦੀ ਸੁਰਤ ਅਨੁਸਾਰ, ਉਹਨਾਂ ਦੀ ਸਮਝ ਅਨੁਸਾਰ ਇਹ ਉਹ ਪੰਜਾਬ ਦਾ ਭਲਾ ਕਰ ਰਹੇ ਸੀ ਵੀ ਅਸੀਂ ਤੁਹਾਡੀ ਇੱਥੇ ਪੰਜਾਬ ਦੇ ਵਿੱਚ ਤੁਹਾਡੇ ਹੀ ਲੋਕਾਂ ਦੁਆਰਾ ਇੱਕ ਸਰਕਾਰ ਜਿਹੜੀ ਆ ਉਹ ਬਣਵਾ ਸਕਦੇ ਆ ਵੱਧ ਤੋਂ ਵੱਧ। ਹੁਣ ਜਿਹੜੇ ਬੰਦੇ ਇਦੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਪੰਥ ਦੇ, ਪੰਜਾਬ ਦੇ ਝੰਡਾ ਬਰਦਾਰ ਜਾਂ ਰਾਖੇ ਬਣ ਕੇ ਚੱਲ ਰਹੇ ਆ, ਅਕਾਲੀ ਭਰਾ ਸਾਡੇ, ਉਹਨਾਂ ਦਾ ਏਜੰਡਾ ਹੀ ਇਹ ਹੁੰਦਾ ਵਾ ਵੀ ਜੇਕਰ ਚੰਡੀਗੜ੍ਹ ਦੇ ਵਿੱਚ ਸਾਡੀ ਸਰਕਾਰ ਆ ਅਕਾਲੀ ਦਲ ਦੀ, ਫਿਰ ਪੰਥ ਖਤਰੇ ਤੋਂ ਬਾਹਰ ਆ, ਤੇ ਜੇਕਰ ਸਰਕਾਰ ਕਾਂਗਰਸ ਦੀ ਆ ਜਾਂ ਕਿਸੇ ਹੋਰ ਦੀ ਆ, ਫਿਰ ਪੰਥ ਖਤਰੇ ਦੇ ਵਿੱਚ। ਜੇਕਰ ਸਾਡੀ ਸਰਕਾਰ ਬਣੀ ਹੋਵੇ ਨੀਲੀ ਪੱਗ ਵਾਲਿਆਂ ਦੀ, ਅਕਾਲੀ ਦਲ ਦੀ, ਫਿਰ ਚਾਹੇ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਨਿੱਤ ਖਬਰਾਂ ਆਉਣ, ਨਕਸਲਾਈਟ ਕਹਿ ਕੇ ਜਾਂ ਕੁਝ ਵੀ ਹੋਰ ਕਹਿ ਕੇ ਬਾਬੇ ਬੂਝਾ ਸਿੰਘ ਵਰਗਿਆਂ ਨੂੰ ਜਾਂ ਹੋਰਾਂ ਨੂੰ, ਚਾਹੇ ਜੋ ਮਰਜ਼ੀ ਮਾਰ ਮਰਈਆ ਹੋਵੇ, ਪੁਲਿਸ ਜਿਵੇਂ ਮਰਜ਼ੀ ਬੁੱਚੜਪੁਣਾ ਕਰੇ, ਜਿਵੇਂ ਮਰਜ਼ੀ ਲੋਕਾਂ ਤੇ ਜ਼ੁਲਮ ਹੋਵੇ, ਚਾਹੇ ਲੋਕਾਂ ਦੀ ਨਿੱਤ ਲੁੱਟ ਖਸੁੱਟ ਅਫਸਰਸ਼ਾਹੀ ਕਰੇ, ਫਿਰ ਕੋਈ ਮਤਲਬ ਨਹੀਂ ਜੇਕਰ ਆਪਣੀ ਸਰਕਾਰ। ਫਿਰ ਤਾਂ ਚਾਹੇ ਪਾਵਨ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਹੋਈ ਜਾਣ, ਚਾਹੇ ਸ਼ਰੇਆਮ ਡੇਰਿਆਂ ਵਾਲੇ ਜਿਹੜੇ ਆ, ਚਾਹੇ ਉਹ 78 ਹੋਵੇ ਤੇ ਚਾਹੇ 2007 ਦੇ ਵਿੱਚ ਜਿਵੇਂ ਸਲਾਵਤਪੁਰੇ ਕੀਤਾ, ਫਿਰ ਨਹੀਂ ਕੋਈ ਗੱਲ ਦੀ ਤਕਲੀਫ। ਪਰ ਜੇਕਰ ਕਿਸੇ ਦੀ ਹੋਰ ਦੀ ਆ ਸਰਕਾਰ, ਫਿਰ ਬੜਾ ਔਖਾ। ਤੋ ਉਸ ਮੌਕੇ ਅਕਾਲੀ ਲਾਣੇ ਨੂੰ ਇਹ ਬੜੀ ਗੱਲ ਮਿਰਚਾਂ ਵਾਂਗੂ ਲੜ ਰਹੀ ਸੀ ਵੀ ਐਵੇਂ ਹੀ ਉੱਠ ਕੇ ਆਹ 84 ਤੋਂ ਬਾਅਦ ਨਵਾਂ ਹੀ ਯੁੱਧ ਮੂਲ ਖੜਾ ਕਰੀ ਫਿਰਦੇ ਆ, ਖਾਲਿਸਤਾਨ ਲੈਣਾ। ਚੁੱਪ ਕਰਕੇ ਸਰਕਾਰ ਬਣਾਓ, ਨਜ਼ਾਰੇ ਲਓ। 1985 ਮੌਕੇ ਵੀ ਇਸੇ ਸੋਚ ਵਾਲਿਆਂ ਨੇ ਬਰਨਾਲੇ ਨੂੰ ਮੁੱਖ ਮੰਤਰੀ ਬਣਾਇਆ ਸੀ, ਤੇ 1991-92 ਦੇ ਦੌਰ ਵਿੱਚ ਵੀ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਵਰਗਿਆਂ ਨੂੰ MP ਬਣਾਇਆ ਕੌਮ ਨੇ, ਉਦੋਂ ਬਾਦਲ ਹੋਣਾ ਨੂੰ ਬੜਾ ਔਖਾ ਸੀ ਕਿ ਕਾਸ਼ ਕਿਤੇ ਸਾਡੀ ਕਿਤੇ ਗੱਲ ਬਣ ਜਾਏ। ਪਰ ਉਸ ਮੌਕੇ ਦੇ ਮਾਹੌਲ ਵਿੱਚ, ਹਾਲਾਤ ਵਿੱਚ ਇਹਨਾਂ ਨੂੰ ਪਤਾ ਸੀ ਕਿ ਇਸ ਟਾਈਮ ਦੇ ਉੱਤੇ AK-47 ਦਾ ਜ਼ੋਰ ਆ, ਤੇ ਜੋ ਫੈਸਲਾ ਇਹਨਾਂ ਵੱਲੋਂ ਆਉਣਾ, ਜੁਝਾਰੂਆਂ ਵੱਲੋਂ, ਉਹਨੂੰ ਮੰਨ ਲਈਏ, ਐਵੇਂ ਨਹੀਂ ਤਾਂ ਨਲਕੇ ਦੇ ਫਿਲਟਰ ਵਰਗਾ ਕਰਕੇ ਅਗਲੇ ਤੁਰ ਜਾਂਦੇ ਆ। ਉਸ ਮੌਕੇ ਅਕਾਲੀ ਲਾਣੇ ਨੂੰ ਤਾਂ ਕੀ, ਸਾਡੇ ਬਹੁਤ ਸਾਰੇ ਪੰਥਕ ਜਾਂ ਖਾਲਿਸਤਾਨੀ ਕਹਾਉਂਦੇ ਲੋਕਾਂ ਨੂੰ ਵੀ, ਸਿੱਖ ਸੰਘਰਸ਼ ਵਿੱਚ ਵਿਚਰਦੇ ਖਾੜਕੂ ਯੋਧਿਆਂ ਦੇ ਕਈ ਵਾਰਸਾਂ ਨੂੰ ਵੀ ਲੱਗਦਾ ਸੀ ਵੀ ਐਵੇਂ ਜਵਲੀਆਂ ਮਾਰੀ ਜਾਂਦੇ ਆ ਖਾੜਕੂ, ਮਸਾ ਤਾਂ ਸਰਕਾਰ ਬਣਨ ਦਾ ਟਾਈਮ ਆਇਆ, ਜਿਵੇਂ ਸਰਕਾਰ ਬਣਾਉਣਾ ਹੀ ਮਿਸ਼ਨ ਹੋਵੇ। ਮੈਨੂੰ ਅੱਜ ਤੱਕ ਉਹ ਬੰਦੇ ਨਹੀਂ ਲੱਭੇ ਸਾਰੀ ਖਾੜਕੂ ਲਹਿਰ ਦੇ ਵਿੱਚੋਂ, ਜਿਉਂਦਿਆਂ ਵਿੱਚੋਂ ਵੀ ਤੇ ਸ਼ਹੀਦ ਹੋਏ ਵੀਰਾਂ ਵਿੱਚੋਂ ਵੀ, ਜਿਨ੍ਹਾਂ ਨੇ 1984 ਮੌਕੇ ਘਰ-ਬਾਰ ਛੱਡ ਕੇ ਹਥਿਆਰ ਇਸ ਕਰਕੇ ਚੱਕੇ ਹੋਣ ਕਿ ਆਪਾਂ ਪੰਜਾਬ ਦੇ ਵਿੱਚ ਆਪਦੀ ਸਰਕਾਰ ਬਣਾਉਣੀ। ਚਾਹੇ ਕਾਰਨ ਕਿਸੇ ਦਾ ਵੀ ਘਰੋਂ ਨਿਕਲਣ ਦਾ ਜਿਹੜਾ ਮਰਜ਼ੀ ਹੋਵੇ, ਕਿਸੇ ਨੂੰ 1984 ਦੇ ਜੂਨ ਮਹੀਨੇ ਨੇ ਘਰੋਂ ਕੱਢ ਦਿੱਤਾ, ਘਰੋਂ ਪੈਰ ਚੱਕਣ ਲਈ ਮਜਬੂਰ ਕਰ ਦਿੱਤਾ, ਕਿਸੇ ਨੂੰ ਨਵੰਬਰ 84 ਨੇ ਟੁੰਬ ਦਿੱਤਾ, ਕਿਸੇ ਨੂੰ ਕਿਸੇ ਜ਼ਾਲਮ ਪੁਲਸੀਏ ਦੇ ਜਾਂ CRP ਵਾਲੇ ਦੇ ਭੈੜੇ ਰਵੱਈਏ ਨੇ, ਜਾਂ ਕਿਸੇ ਨੂੰ ਕਿਸੇ ਹੋਰ ਕਾਰਨ ਕਰਕੇ, ਕਾਰਨ ਜਿਹੜਾ ਮਰਜ਼ੀ ਬਣਿਆ, ਪਰ ਮੈਨੂੰ 1984 ਤੋਂ 1992 ਦੇ 93 ਦੇ ਵਿੱਚ ਜਿੰਨਿਆਂ ਕੁ ਨਾਲ ਵਾਹ ਵਾਸਤਾ ਪਿਆ, ਮੈਨੂੰ ਤਾਂ ਕੋਈ ਮਿਲਿਆ ਨਹੀਂ ਜਿਹੜਾ ਕਹਿੰਦਾ ਹੋਵੇ ਵੀ ਆਪਣਾ ਨਿਸ਼ਾਨਾ ਤਾਂ ਚੰਡੀਗੜ੍ਹ ਦੇ ਵਿੱਚ ਆਪਣੇ ਬੰਦਿਆਂ ਦੀ ਸਰਕਾਰ ਬਣਾਉਣਾ। ਸਰਕਾਰ ਤਾਂ ਫਿਰ ਉਹ 1987 ਚ 86 ਚ ਬਣੀ ਚੁੱਕੀ ਸੀ, 85-86 ਚ ਲੌਂਗੋਵਾਲ ਵਾਲੇ ਸਮਝੌਤੇ ਤੋਂ ਬਾਅਦ। ਲੋਕਾਂ ਦਾ ਪਤਾ ਨਹੀਂ ਕਿਹੋ ਜਿਹਾ ਹਿਸਾਬ ਕਿਤਾਬ ਆ। ਪਿਛਲੇ 5-7 ਸਾਲਾਂ ਤੋਂ ਕੁਝ ਲੋਕਾਂ ਨੇ ਸਾਰੇ ਇਤਿਹਾਸ ਦੀ ਵਿਆਖਿਆ
ਆਪਦੇ ਹਿਸਾਬ ਨਾਲ ਕੀਤੀ ਹੈ ਤੇ ਉਹਨਾਂ ਨੇ ਖਾੜਕੂਆਂ ਨੂੰ ਤੇ ਖਾੜਕੂਆਂ ਦੇ ਫੈਸਲਿਆਂ ਨੂੰ ਭੰਡਣ ਲਈ ਟਿੱਲ ਦਾ ਜ਼ੋਰ ਲਾਇਆ। ਸਭ ਤੋਂ ਵੱਧ ਉਹਨਾਂ ਨੂੰ ਦੁੱਖ ਇਸ ਗੱਲ ਦਾ ਕਿ ਖਾੜਕੂਆਂ ਨੇ 91 ਵਾਲਾ 92 ਵਾਲਾ ਬਾਈਕਾਟ ਕਿਉਂ ਕੀਤਾ ਸੀ। ਉਹਦੇ 'ਚ ਕਹਿੰਦੇ ਆ ਵੀ 91 ਵਾਲਾ ਬਾਈਕਾਟ ਜਿਹੜਾ ਸੀ ਉਦੋਂ ਬੰਦੇ ਮਾਰੇ, ਕਾਂਗਰਸ ਦਾ ਕੋਈ ਵੀ ਬੰਦਾ ਉਦੋਂ ਇਲੈਕਸ਼ਨ ਲੜ ਨਹੀਂ ਸੀ ਰਿਹਾ ਤੇ ਉਸ ਮੌਕੇ ਦੁਨੀਆ ਨੂੰ ਇਹ ਦਿਖਾਉਣਾ ਸੀ ਕਿ ਸਿੱਖ ਇਲੈਕਸ਼ਨ ਸਿਸਟਮ ਦਾ, ਇੰਡੀਅਨ ਸਿਸਟਮ ਦਾ ਹਿੱਸਾ ਨਹੀਂ ਹੈਗੇ, ਬਾਈਕਾਟ ਕਰ ਰਹੇ ਨੇ। ਤੇ ਜਦੋਂ ਜਿਹੜੇ ਬੰਦੇ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੂੰ ਚੋਣ ਮੈਦਾਨ ਤੋਂ ਬਾਹਰ ਕਰਨਾ ਸੀ ਤਾਂ ਜਿਹੜਾ ਤਰੀਕਾ ਉਦੋਂ ਸਿੰਘਾਂ ਨੂੰ ਆਉਂਦਾ ਸੀ ਉਹ ਵਰਤ ਲਿਆ। ਪਹਿਲਾਂ ਸਕੱਤਰ ਸਿੰਘ ਪੰਡੋਰੀ ਮੁੱਲਾਂਪੁਰ ਦਾਖਾ ਹਲਕੇ ਤੋਂ ਚੋਣ ਲੜ ਰਿਹਾ ਸੀ, ਉਹਦੇ ਜਦੋਂ ਟਾਰਗੇਟ ਹੋਇਆ ਨਾਲ ਦੀ ਨਾਲ ਉਸ ਹਲਕੇ ਦੀ ਚੋਣ ਰੱਦ ਕਰ ਦਿੱਤੀ ਗਈ। ਇਹ ਤੋਂ ਖਾੜਕੂ ਸਿੰਘਾਂ 'ਚ ਮੈਸੇਜ ਚਲਾ ਗਿਆ ਵੀ ਜੇਕਰ ਇਲੈਕਸ਼ਨ ਰੱਦ ਕਰਾਉਣੀ ਆ ਤਾਂ ਉਸ ਇਲਾਕੇ ਦਾ MLA ਦੀ ਚੋਣ ਲੜ ਰਿਹਾ ਇੱਕ ਅੱਧਾ ਫੁੰਡ ਦਿਓ, ਆਪੇ ਚੋਣ ਰੱਦ ਹੋ ਜੂ। ਬਸ ਫਿਰ ਹਰ ਖਾੜਕੂ ਨੂੰ ਇਹ ਜ਼ਿੰਮੇਵਾਰੀ ਲੱਗਦੀ ਸੀ ਕਿ ਜੇ ਮੈਂ ਆਪਦੇ ਇਲਾਕੇ ਦੀ ਚੋਣ ਰੱਦ ਕਰਾਉਣੀ ਆ ਤਾਂ ਮੈਂ ਲੱਭਾਂ ਤੇ ਠੋਕਾਂ। ਜਿਹੜੇ ਬੰਦੇ ਪੰਥਕ ਜਾਂ ਖਾਲਿਸਤਾਨੀ ਜਾਂ ਹੋਰ ਲੱਲੜ ਪੱਲੜ ਸੀ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਖਾੜਕੂਆਂ ਨੇ ਤਾਂ ਤਲੀ ਤੇ ਰੱਖੀ ਹੋਈ ਆ, ਇਹਨਾਂ ਨੇ ਤਾਂ ਹੁਣ ਮਿੱਥ ਲਿਆ ਕਿ ਅਸੀਂ ਚੋਣਾਂ ਬਾਈਕਾਟ ਪੂਰਾ ਮੁਕੰਮਲ ਕਰਾਉਣਾ। ਇਹ ਕਹਿੰਦੇ ਹਮ ਤੋਂ ਲੜेंगे, ਜਿੰਨੇ ਮਰਜ਼ੀ ਬੰਦੇ ਮਾਰ ਲਓ, ਕਹਿੰਦੇ ਅਸੀਂ ਤਾਂ ਲੜਾਂਗੇ। ਤੇ ਗਾਂਹ ਵਾਲੇ ਕਹਿੰਦੇ ਫਿਰ ਆ ਜਾਓ। ਕਾਫੀ ਵੱਡੀ ਗਿਣਤੀ ਵਿੱਚ ਬੰਦੇ ਮਾਰਨ ਤੋਂ ਬਾਅਦ ਵੀ ਚੋਣਾਂ ਲੜ ਰਹੇ ਸਾਡੇ ਭਰਾ ਮੈਦਾਨ ਚੋਂ ਹਟੇ ਨਹੀਂ। ਇਹਨਾਂ ਨੂੰ ਭਾਰਤੀ ਸਿਸਟਮ ਤੇ ਅੰਨਾ ਯਕੀਨ ਸੀ ਕਿ ਆਪਣੀ ਸਰਕਾਰ ਬਣਾ ਦੇਣੀ ਆ ਉਹਨਾਂ ਨੇ। ਉਧਰ ਰਾਜੀਵ ਗਾਂਧੀ ਦੱਖਣੀ ਭਾਰਤ ਵਿੱਚ ਲਿੱਟੇ ਵਾਲਿਆਂ ਨੇ ਉਡਾਤਾ ਤੇ ਬਾਅਦ ਵਿੱਚ ਵੋਟਾਂ ਪਈਆਂ ਤੇ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣ ਗਿਆ ਤੇ ਉਹਨੇ ਸੈਸ਼ਨ ਨੂੰ ਕਹਿ ਕੇ ਰਾਤੋਂ ਰਾਤ 21 ਮਈ ਸੀ ਉਦੋਂ 91 ਦੀ, ਸਾਰੇ ਲੋਕਾਂ ਦੀਆਂ ਫੁੱਲ ਤਿਆਰੀਆਂ ਤੇ ਇਹ ਵੀ ਪੱਕਾ ਪਤਾ ਸੀ ਵੀ ਵੋਟਾਂ ਵਾਲੇ ਦਿਨ ਜਿੱਥੇ ਜਿੱਥੇ ਜਿਹੜਾ ਜਿਹੜਾ ਵੋਟਾਂ ਵਾਲਾ MLA ਡਿੱਕੇ ਆ ਗਿਆ ਉਹਨੂੰ ਠੋਕਣਗੇ, ਅਜੇ ਵੀ ਠੋਕਣਗੇ। ਔਰ ਅਗਲੇ ਡਟੇ ਹੋਏ ਸੀ ਵੀ ਹਮ ਤੋਂ ਚੋਣ ਲੜेंगे, MLA ਬਣेंगे। ਸੋ MLA ਬਣਨ ਵਾਲਿਆਂ ਦੇ ਸਿਰ 'ਚ ਫਿਰ ਸਵਾਹ ਪਾਈ ਸੈਸ਼ਨ ਨੇ, ਨਰਸਿਮਹਾ ਰਾਓ ਨੇ, ਇੰਡੀਅਨ ਸਿਸਟਮ ਨੇ। ਰਾਤ ਨੂੰ 8-9 ਵਜੇ ਐਲਾਨ ਹੋ ਗਿਆ ਵੀ ਸਵੇਰੇ ਵੋਟਾਂ ਪਾਉਣ ਨਾ ਕੋਈ ਜਾਇਓ, ਇਲੈਕਸ਼ਨ ਰੱਦ ਵਾ। ਜਿਹੜੇ ਸਿਸਟਮ ਦੇ ਵਿੱਚ ਅੰਨਾ ਯਕੀਨ ਕਰਕੇ ਇਹ ਲੋਕ ਆਪਦੇ ਭਰਾਵਾਂ ਨੂੰ ਦੰਦੀਆਂ ਚੜਾਉਂਦੇ ਸੀ ਵੀ ਤੁਸੀਂ ਚਾਹੇ ਸਾਨੂੰ ਸਾਰੇ ਟੱਬਰ ਮਾਰ ਦਿਓ, ਅਸੀਂ ਤਾਂ MLA ਬਣਨਾ, ਸਰਕਾਰ ਬਣਾਉਣੀ ਆ। ਉਹ ਸਿਸਟਮ ਨੇ ਇਹਨਾਂ ਦੇ ਉਹ ਕਰਾਰੇ ਥਾਂ ਤੇ ਪਿੱਠ ਤੇ ਲੱਤ ਮਾਰੀ। ਫਿਰ ਇਹਨਾਂ ਕੋਲ ਨਾ ਇੱਧਰ ਜੋਗੇ ਰਹੇ ਤੇ ਨਾ ਉਧਰ ਜੋਗੇ ਰਹੇ। ਜੁਝਾਰੂ ਲਹਿਰ ਵੱਲੋਂ ਤਾਂ ਆਪਦੇ ਬੰਦੇ ਮਰਵਾ ਕੇ ਇਧਰੋਂ ਤਾਂ ਮੂੰਹ ਕਾਲਾ ਕਰਵਾ ਚੁੱਕੇ ਸੀ, ਇੰਡੀਅਨ ਸਿਸਟਮ ਵੱਲ ਝਾਕਣ ਜੋਗੇ ਨਹੀਂ ਰਹੇ। ਸੋ ਇਹ ਗੱਲ ਪੱਕੀ ਸੀ ਕਿ ਹੁਣ ਜਦੋਂ ਗਾਹਾਂ ਇਲੈਕਸ਼ਨ ਆਊਗੀ ਉਦੋਂ ਇਹ ਆਪ ਬਾਈਕਾਟ ਕਰਨਗੇ, ਖਾੜਕੂ ਚਾਹੇ ਕਹਿਣ ਚਾਹੇ ਨਾ ਕਹਿਣ। 1991 ਵਾਲੀਆਂ ਇਲੈਕਸ਼ਨਾਂ ਦਾ ਬਾਈਕਾਟ ਕਰਵਾਉਣ ਲਈ ਖਾੜਕੂਆਂ ਨੇ ਐਲਾਨ ਵੀ ਕੀਤਾ ਤੇ ਬੰਦੇ ਵੀ ਮਾਰੇ। 92 ਵਾਲੇ ਇਲੈਕਸ਼ਨ ਵਾਰੀ ਤਾਂ ਬਾਈਕਾਟ ਲਈ ਕਹਿਣਾ ਹੀ ਨਹੀਂ ਪਿਆ, ਕਹਿਣ ਦੀ ਲੋੜ ਹੀ ਨਹੀਂ ਪਈ। ਆਪ ਹੀ ਫੈਡਰੇਸ਼ਨਾਂ ਦੇ 2 ਧੜੇ ਤੇ 4 ਅਕਾਲੀ ਦਲ 6 ਧਰਾਂ ਨੇ ਇਕੱਠੇ ਹੋ ਕੇ ਜਨਵਰੀ ਦੇ ਵਿੱਚ 92 ਚ ਅਨਾਉਂਸ ਕਰਤਾ ਸੀ। ਬਾਦਲ ਮਾਨ ਸਾਰੇ ਸੀ ਉਹਦੇ, ਪਰ ਭਾਈ ਮਨਜੀਤ ਸਿੰਘ ਹੋਣੀ, ਬਈ ਸਰਕਾਰ ਚਾਹੇ ਜਦੋਂ ਮਰਜ਼ੀ ਐਲਾਨ ਕਰ ਦੇਵੇ, ਅਸੀਂ ਤਾਂ ਜੀ ਹੁਣ ਇਲੈਕਸ਼ਨਾਂ ਦਾ ਬਾਈਕਾਟ ਕਰਾਂਗੇ। ਇਹ ਝਟਕਾ ਇੰਨਾ ਵੱਡਾ ਸੀ, ਇਹ ਤਾਂ ਚਲੋ ਪੰਥਕ ਕਹਾਉਂਦੇ ਆ, ਆਪਣੇ ਕਈ ਖਾਲਿਸਤਾਨੀ ਕਹਾਈ ਜਾਂਦੇ ਆ। ਪੰਜਾਬ ਦਾ ਜਿਹੜਾ ਗਵਰਨਰ ਸੀ ਉਸ ਮੌਕੇ, ਉਹ ਵੀ ਪਿੱਟ ਉੱਠਿਆ ਕਿ ਮੈਂ ਤਾਂ ਇੱਥੇ ਇਲੈਕਸ਼ਨਾਂ ਕਰਵਾਉਣ ਦੇ ਲਈ ਮਾਹੌਲ ਸਿਰਜੀ ਫਿਰਦਾ, ਬੰਦੇ ਮਾਰ ਰਹੇ ਨੇ, ਮੈਂ ਬੰਦਿਆਂ ਨੂੰ ਫੇਰ ਉਹਨਾਂ ਨੂੰ ਠੁੰਮਣੇ ਦੇ ਦੇ ਖੜੇ ਕਰਦਾ ਵੀ ਇਲੈਕਸ਼ਨਾਂ ਲਾਜ਼ਮੀ ਹੋਣਗੀਆਂ, ਤੇ ਤੁਸੀਂ ਮੈਨੂੰ ਵੀ ਨਹੀਂ ਪੁੱਛਿਆ, ਅੱਧੀ ਰਾਤ ਨੂੰ ਇਲੈਕਸ਼ਨਾਂ ਰੱਦ ਕਰਤੀਆਂ। ਦਿੱਲੀ ਵਾਲੇ ਕਹਿੰਦੇ ਵੀ ਤੇਰੇ ਵਰਗੇ 3600 ਤੁਰੇ ਫਿਰਦੇ ਆ ਇੱਥੇ ਗਵਰਨਰ ਬਣਨ ਨੂੰ।
ਸਾਨੂੰ ਕੋਈ ਮਤਲਬ ਨਹੀਂ ਵੀ ਪੰਜਾਬ ਦੇ ਲੋਕ ਕੀ ਸੋਚਣਗੇ ਜਾਂ ਤੂੰ ਕੀ ਸੋਚੇਗਾ, ਸਾਡੀ ਮਰਜ਼ੀ ਹੈ। ਇਹ ਗੱਲ ਮੈਂ ਤਾਂ ਸੁਣਾਈ ਆ ਵੀ ਜਿਹੜੇ ਝੁੱਡੂ ਅੱਜ ਵੀ ਕਹਿੰਦੇ ਆ ਨਾ ਵੀ ਜੇ ਆਪਣੇ ਇੰਨੇ MP ਹੋਣ, ਇੰਨੇ MLA ਹੋਣ, ਇਹ ਜਵਲੀਆਂ ਨੇ। ਦਿੱਲੀ ਵਾਲਿਆਂ ਨੇ ਕਰਨੀ ਆਪਦੀ ਮਰਜ਼ੀ ਹੈ। 1966 ਜਦੋਂ ਪੰਜਾਬ ਦਾ ਜਿਹੜਾ ਵੰਡਾਰਾ ਕੀਤਾ ਇਹਨਾਂ ਨੇ, ਹਰਿਆਣਾ ਤੇ ਹਿਮਾਚਲ ਵਿੱਚੋਂ ਕੱਢੇ ਆ, ਪੰਜਾਬ ਨੂੰ ਲੁੱਟਿਆ, ਉੱਥੇ ਪੰਜਾਬ ਦਾ ਜਿਹੜਾ ਨੁਮਾਇੰਦਾ ਸੀ ਆਪਣੇ ਪੰਥ ਦਾ, ਮੈਂਬਰ ਪਾਰਲੀਮੈਂਟ ਸਰਦਾਰ ਕਪੂਰ ਸਿੰਘ, ਉਹਨਾਂ ਦੀ ਇੱਕ ਤਕਰੀਰ ਆ ਜਿਹੜੀ ਅਸੀਂ ਫੈਡਰੇਸ਼ਨ ਵੱਲੋਂ ਵੰਡਦੇ ਰਹੇ ਆ, ਉਹ ਹਰੇਕ ਸਿੱਖ ਨੂੰ ਪੜ੍ਹਨੀ ਚਾਹੀਦੀ ਆ। ਖਾਲਿਸਤਾਨ ਦਾ ਕੇਸ ਜੇ ਕਿਸੇ ਨੇ ਸਮਝਣਾ ਹੋਵੇ ਤਾਂ ਸਭ ਤੋਂ ਵਧੀਆ ਤਕਰੀਰ ਸਰਦਾਰ ਕਪੂਰ ਸਿੰਘ ਦੀ ਆ, ਪਾਰਲੀਮੈਂਟ ਦੇ ਵਿੱਚ ਕੀਤੀ ਹੋਈ ਆ। ਜਿਨ੍ਹਾਂ ਨੂੰ ਖਾਲਿਸਤਾਨ ਤੋਂ ਜਾਂ ਸਾਡੇ ਵਰਗਾਂ ਤੋਂ ਤਕਲੀਫ ਆ, ਉਹਨਾਂ ਨੂੰ ਸ਼ਾਇਦ ਇਹ ਸੁਣ ਕੇ ਬੜੀਆਂ ਮਿਰਚਾਂ ਲੱਗਣਗੀਆਂ ਕਿ ਇਹ ਪਾਰਲੀਮੈਂਟ ਦੇ ਰਿਕਾਰਡ ਤੇ ਚੜੀ ਹੋਈ ਹੈ ਤੇ ਖਾਲਿਸਤਾਨ ਦਾ ਕੇਸ ਇਹਦੇ ਨਾਲੋਂ ਵਧੀਆ। ਜਿਹਨੂੰ ਇਹ ਪੜ੍ਹ ਕੇ ਵੀ ਨਹੀਂ ਅਕਲ ਆਈ, ਉਹਨੂੰ ਤਾਂ ਫਿਰ ਐ ਚਾਹੀਦਾ ਨਾ ਵੀ 4-5 ਇੱਟਾਂ ਆਪਦੇ ਘਰੇ ਸੁਟਾਵੇ ਤੇ ਆਪਦੇ ਕਿਸੇ ਜਵਾਕ ਜਿੱਲੇ ਨੂੰ ਕਹੋ ਮੇਰੇ ਸਿਰ 'ਚ ਮਾਰ, ਸ਼ਾਇਦ ਮੇਰੇ ਕੋਈ ਦਿਮਾਗ ਦੀ ਨਸ ਨੁਸ ਜਿਹੜੀ ਬੰਦ ਵਾ ਉਹ ਖੁੱਲ ਜੂਗੀ ਤੇ ਅਕਲ ਆ ਜੂਗੀ। ਖੈਰ, ਸਰਦਾਰ ਕਪੂਰ ਸਿੰਘ ਨੇ ਉੱਥੇ ਗਹਿ ਗੱਡਵੀਂ ਤਕਰੀਰ ਕਰਕੇ ਕਿਹਾ ਵੀ ਜਿਹੜਾ ਤੁਸੀਂ ਪੰਜਾਬੀ ਸੂਬਾ ਇਹ ਬਣਾਉਣ ਜਾ ਰਹੇ ਹੋ, ਇਹ ਉਹੋ ਜਿਹਾ ਨਹੀਂ ਜਿਹੋ ਜਿਹਾ ਅਸੀਂ ਚਾਹੁੰਦੇ ਸੀ। ਇਹ ਬਿਲਕੁਲ ਹੀ ਨਲਾਇਕ, ਅਯੋਗ ਤੇ ਗਲਤ ਤਰੀਕੇ ਦਾ ਤੁਸੀਂ ਕਰ ਰਹੇ ਸਾਰਾ ਸਿਸਟਮ। ਉੱਥੇ ਬੈਠੇ ਜਿਹੜੇ 400-500 ਲੰਡੂ MP ਬੈਠੇ ਸੀ ਪਾਰਲੀਮੈਂਟ ਦੇ ਵਿੱਚ, ਉਹ ਢਿੱਡ 'ਚ ਹੱਸਦੇ ਹੋਣਗੇ ਵੀ ਸਰਦਾਰ ਜੀ 2 ਘੰਟੇ ਹੋਰ ਭਕਾਈ ਮਾਰ ਲਓ, ਜੋ ਕਹਿਣਾ ਕਹੀ ਚੱਲੋ। ਹੋਣਾ ਉਹ ਆ ਜਿਹੜਾ ਅਸੀਂ ਚਾਹੁੰਦੇ। ਜਿਵੇਂ ਸਾਡੀ ਕੌਮ 'ਚ ਇੱਕ ਗੱਲ ਚੱਲਦੀ ਹੈ, ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥਵੀਂ। ਜਿਹੜੀ ਇਹ ਗੱਲ ਆ, ਇਹਦੀ ਅੜੀ ਭੰਨਣ ਲਈ ਉਹਨਾਂ ਨੇ 2 ਚੀਜ਼ਾਂ ਫੜੀਆਂ ਹੋਈਆਂ ਨੇ। ਇੱਕ ਤਾਂ ਉਹ ਇਹ ਦਿਖਾਉਂਦੇ ਨੇ ਵੀ ਸਿੱਖੋ ਜੋ ਮਰਜ਼ੀ ਜਵਲੀਆਂ ਫੁਕਰੀਆਂ ਮਾਰੀ ਚੱਲੋ, ਪੰਜਾਬ ਤੋਂ ਬਾਹਰ ਪਾਰਲੀਮੈਂਟ ਦੇ ਵਿੱਚ ਹੋਣਾ ਉਹ ਆ ਜੋ ਸਾਨੂੰ ਬਾਹਮਣਾਂ ਨੂੰ ਮਨਜ਼ੂਰ ਆ, ਹਿੰਦੂਆਂ ਨੂੰ ਮਨਜ਼ੂਰ। ਕੱਲ ਇੱਕ ਵੀਡੀਓ ਮੈਂ ਦੇਖੀ, ਕੋਈ ਹਿੰਦੂ ਸੱਜਣ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮੂੰਹ ਤੇ ਕਹਿ ਰਿਹਾ, ਵੀਡੀਓ ਦੇ ਵਿੱਚ ਕੋਈ ਪ੍ਰੋਗਰਾਮ ਦੀ ਉਹ ਕਲਿੱਪ ਜਿਹਾ ਸੀਗਾ, ਤੇ ਸਰਕਾਰ ਹਮੇਸ਼ਾ ਉਹਨਾਂ ਦੀ ਬਣਨੀ ਆ, ਹਿੰਦੂਆਂ ਦੀ, ਬਹੁ ਗਿਣਤੀ ਵਾਲਿਆਂ ਦੀ, ਤੁਹਾਡੀ ਕਦੇ ਨਹੀਂ ਬਣਨੀ। ਮਾਨ ਸਾਹਿਬ ਦੇ ਮੂੰਹ, ਮਾਨ ਸਾਹਿਬ ਕੁਝ ਬੋਲਦੇ ਨੇ ਸਮਝ ਨਹੀਂ ਲੱਗਦੀ ਕੀ ਕਹਿੰਦੇ ਆ। ਖੈਰ, ਔਰ ਇਹ ਗੱਲ ਸੱਚੀ ਹੈ। ਜਿਹੜੀ ਆ ਡੈਮੋਕ੍ਰੇਸੀ ਨਾਂ ਦੀ ਬਿਮਾਰੀ ਆ ਨਾ ਜੀ, ਇਹਦੇ ਵਿੱਚ ਗੁਣਾਗਾਣ ਵਾਲੀ ਗੱਲ ਕੋਈ ਨਹੀਂ ਵੀ ਕਿਹੜੀ ਕੌਮ ਨੇ ਕੀ ਕੀਤਾ ਮੁਲਕ ਲਈ ਜਾਂ ਕੀ ਆ। ਇੱਥੇ ਤਾਂ ਇਹ ਆ ਵੀ ਜਿਹਦੇ ਕੋਲੇ ਭੇਡਾਂ ਵੱਧ ਨੇ। ਸਿੱਖਾਂ ਕੋਲੇ ਕਦੋਂ ਏਦਾਂ ਹੋ ਸਕਦਾ ਵੀ ਇੰਨੀਆਂ ਵੱਡੀ ਗਿਣਤੀ 'ਚ ਵੋਟਾਂ ਵਾਲੇ MLA MP ਹੋਣ ਜਿਹੜੇ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਇਸ ਤਰ੍ਹਾਂ? ਇਹ ਹੋ ਹੀ ਨਹੀਂ ਸਕਦਾ। ਤੇ ਸਿੱਖਾਂ ਦੀ ਕੁਰਬਾਨੀ ਨੂੰ ਉਹ ਕਹਿੰਦੇ ਕਿਹੜੀ ਕੁਰਬਾਨੀ ਜੀ? ਇੱਥੇ ਨਾ ਕਰਦੇ, ਤੁਹਾਨੂੰ ਕਿਸੇ ਨੇ ਇੱਥੇ ਕੀ ਕਿਹਾ ਸੀ? ਨਾ ਲੜਦੇ ਅੰਗਰੇਜ਼ਾਂ ਨਾਲ। ਤੇ ਜਿਹੜੇ ਲੜੇ ਨਹੀਂ, ਕਾਂਗਰਸ ਵਾਲੇ ਅੱਡ ਪਿੱਟਦੇ ਫਿਰਦੇ ਨੇ, ਇਹ ਤਾਂ ਲੜੇ ਹੀ ਨਹੀਂ ਗਏ, ਭਾਜਪਾ ਵਾਲੇ ਤਾਂ ਵਾਕਈ ਨਹੀਂ ਲੜੇ। ਇਸ ਮੌਕੇ ਉਹਨਾਂ ਦੀ ਤੂਤੀ ਬੋਲਦੀ ਹੈ। ਅਗਲੇ ਫਿਲਮਾਂ ਪੜਾ ਕੇ ਤੇ ਹੋਰ ਕਿਤਾਬਾਂ ਝੂਠ ਤੂਫਾਨ ਇਤਿਹਾਸ ਆਪਦੇ ਤਰੀਕੇ ਨਾਲ ਲਿਖਾ ਕੇ ਸਾਬਤ ਕਰਨ ਦੇ ਤੁਲੇ ਹੋਏ ਨੇ ਕਿ ਦੁਨੀਆ ਤਾਂ ਹੁਣ ਬਣੀ ਆ ਜਦੋਂ ਮੋਦੀ ਸੱਤਾ 'ਚ ਆਇਆ, ਇਦੋਂ ਪਹਿਲਾਂ ਤਾਂ ਕੁਝ ਹੋਇਆ ਹੀ ਨਹੀਂ ਧਰਤੀ ਤੇ। ਜਿਹੜੇ ਕਾਂਗਰਸ ਦੇ ਅੰਗਰੇਜ਼ਾਂ ਖਿਲਾਫ ਸੰਘਰਸ਼ ਨੂੰ ਮੰਨਣ ਨੂੰ ਤਿਆਰ ਨਹੀਂ, ਜਿਹੜੇ ਕਿਸੇ ਹੋਰ ਹਿੰਦੂ ਦੀ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ, ਉਹਨਾਂ ਨੂੰ ਸਿੱਖਾਂ ਦੀ ਕੀ ਬਾਣ ਪਈ ਆ ਵੀ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਜਾਂ ਸਿੱਖਾਂ ਦੀ ਕਿਸੇ ਗੱਲ ਨੂੰ ਮੰਨਣ। ਉਲਟਾ ਉਹ ਤਾਂ ਹੁਣ ਇਹ ਕਹਿਣ ਲੱਗੇ ਹੋਏ ਨੇ ਕਿ 9ਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਆ ਉਹ ਸਿੱਖਾਂ ਦਾ ਕੋਈ ਆਪਦਾ ਮਸਲਾ ਹੋਣਾ, ਕਿਸੇ ਤਿਲਕ ਜਨੇਊ ਦੀ ਕਹਾਣੀ ਨਹੀਂ। ਇਦਾਂ ਦੀਆਂ ਗੱਲਾਂ ਬਾਹਮਣਾ ਹੁਣ ਕਰਦੇ ਆ। ਨਾ ਉਹ ਤੁਹਾਡੀਆਂ ਕੁਰਬਾਨੀਆਂ ਨੂੰ ਮੰਨਣ, ਨਾ ਤੁਹਾਡੀ ਕੋਈ ਦੇਣ ਨੂੰ ਮੰਨਣ, ਤੇ ਇੱਥੇ ਸਾਡੇ ਵਰਗੇ ਐਵੇਂ ਪੂਛ ਚੱਕੀ ਫਿਰਦੇ ਆ ਜੀ ਭਾਰਤ ਮਾਤਾ ਕੀ ਜੈ। ਤੇ ਉਹਨਾਂ ਕੋਲੇ ਆ ਜਿਹੜਾ ਸੰਦ ਹੱਥ 'ਚ ਲੱਗਿਆ ਨਾ, ਸੰਦ ਰਾਜਨੀਤੀ ਦਾ, ਡੈਮੋਕ੍ਰੇਸੀ ਦਾ, ਲੋਕਤੰਤਰ ਦੇ ਵਿੱਚ ਹਮੇਸ਼ਾ ਹੀ ਸੱਤਾ ਉਹਨਾਂ ਦੇ ਹੱਥ 'ਚ ਰਹਿਣੀ ਹੈ। 1947 ਤੋਂ ਪਹਿਲਾਂ ਸਾਡੀ ਕੌਮ ਨੂੰ ਲੋਕਤੰਤਰ ਦਿਖਦਾ ਗਿਆ ਸੀ ਤੇ ਵੋਟਾਂ ਵਾਟਾਂ ਅੰਗਰੇਜ਼ ਪਵਾ ਕੇ ਸਿਖਾ ਰਹੇ ਸੀ ਜਦੋਂ ਇਹਨਾਂ ਨੂੰ
ਤੇ ਇਹਨਾਂ ਨੂੰ ਉਦੋਂ ਇਹ ਗੱਲ ਸੋਚਣੀ ਚਾਹੀਦੀ ਸੀ ਵੀ ਗਾਂ ਜਿਹੜਾ ਭਾਰਤ ਬਣ ਜਾ ਰਿਹਾ ਜਾਂ ਪਾਕਿਸਤਾਨ ਜਾਂ ਭਾਰਤ ਬਣ ਜਾ ਰਹੇ ਨੇ, ਇਹਦੇ ਵਿੱਚ ਇਲੈਕਸ਼ਨਾਂ ਦੇ ਹਿਸਾਬ ਨਾਲ ਸਾਡੇ ਤਾਂ ਜੁੱਤੀਆਂ ਪੈਣ ਵਾਲਾ ਰਾਜਤੰਤਰ ਬਣ ਜਾ ਰਿਹਾ ਤੇ ਪੈਂਦੀਆਂ ਨੇ। ਪਾਕਿਸਤਾਨ ਦੇ ਵਿੱਚ ਤੇ ਭਾਰਤ ਵਿੱਚ ਦੋਨੇ ਥਾਵਾਂ ਦੇ ਉੱਤੇ ਸਿੱਖਾਂ ਦੇ ਨਾਲ ਜੋ ਹੋ ਰਹੀ ਹੈ, ਮੈਂ ਹੈਰਾਨ ਆ ਕਿ ਧੰਨ ਨੇ ਕੈਨੇਡਾ, ਇੰਗਲੈਂਡ, ਅਮਰੀਕਾ ਤੇ ਹੋਰ ਮੁਲਕ ਜਿਨ੍ਹਾਂ ਲਈ ਸਿੱਖਾਂ ਨੇ ਕੱਖ ਨਹੀਂ ਕੀਤਾ। ਉੱਥੇ ਤਾਂ ਸਿੱਖਾਂ ਦੀ ਕੋਈ ਸੁਣਵਾਈ ਹੋ ਸਕਦੀ ਹੈ, ਸਿੱਖਾਂ ਦੇ ਇਸ਼ਟ ਦੀ ਜਾਂ ਸਿੱਖਾਂ ਦੇ ਕਿਸੇ ਹੋਰ ਮਸਲੇ ਦੀ ਕੋਈ ਗੱਲ ਹੋਵੇ, ਪਰ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਮੈਂ ਹੋਰ ਕਹਿਣਾ 1947 ਮੌਕੇ ਆਪਣੀ ਕੌਮ ਜਿਹੜੀ ਆ ਉਹ ਪਾਕਿਸਤਾਨ ਨੂੰ ਠੋਕਰ ਮਾਰ ਕੇ ਆਪਣੀ ਭਵਿੱਖ ਦੀ ਸਾਰੀ ਜਿਹੜੀ ਜਰਨੀ ਆ ਜਾਂ ਲਾਈਫ ਆ ਉਹ ਇੰਡੀਆ ਨਾਲ ਜੋੜ ਚੁੱਕੀ ਸੀ। ਹੁਣ ਸਾਨੂੰ ਇੱਥੇ ਮਿਹੜੇ ਮਾਰਦੇ ਆ ਜੀ, ਪਾਕਿਸਤਾਨ 'ਚ ਤੁਹਾਡੇ ਨਾਲ ਆ ਹੋ ਗਿਆ, ਆ ਹੋ ਗਿਆ। ਉਹ ਭਾਈ ਪਾਕਿਸਤਾਨ ਨੂੰ ਤਾਂ ਅਸੀਂ ਤਿਆਗਿਆ ਸੀ। ਜਿਹੜੇ ਉੱਥੇ ਸਿੱਖ ਰਹਿੰਦੇ ਆ, ਜੇ ਉਹਨਾਂ ਨਾਲ ਜਾਂ ਸਾਡੇ ਗੁਰਦੁਆਰਾ ਸਾਹਿਬਾਨ ਨਾਲ ਪਾਕਿਸਤਾਨ ਦੇ ਲੋਕ ਚੰਗਾ ਵਿਹਾਰ ਕਰਨ, ਵਧੀਆ ਵਿਹਾਰ ਕਰਨ, ਤਾਂ ਬਹੁਤ ਚੰਗੀ ਗੱਲ ਹੋਏਗੀ। ਪਰ ਜੇ ਉਹ ਨਹੀਂ ਕਰਦੇ ਤਾਂ ਸਾਡਾ ਉਹਨਾਂ ਤੇ ਦੁੱਖ ਕਲੇਸ਼ ਤਾਂ ਮਨ ਨੂੰ ਸੰਤਾਪ ਤਾਂ ਸਾਨੂੰ ਹੋਏਗਾ। ਪਰ ਜੋ ਕੁੱਤੇ ਖਾਣੀ ਜਦੋਂ ਇੰਡੀਆ 'ਚ ਹੁੰਦੀ ਹੈ, ਜਦੋਂ ਉਹ ਦੇਖਦੇ ਆ, ਫਿਰ ਜ਼ਿਆਦਾ ਦੁੱਖ ਲੱਗਦਾ ਵੀ ਉਹਨਾਂ ਤੋਂ ਤਾਂ ਸਾਨੂੰ ਆਸ ਹੀ ਕੋਈ ਨਹੀਂ ਸੀ। ਅਸੀਂ ਤਾਂ ਤੁਹਾਨੂੰ ਦੇਖਿਆ ਸੀਗਾ ਵੀ 1947 ਤੋਂ ਪਹਿਲਾਂ ਪਿਛਲੀਆਂ 5 ਸਦੀਆਂ 'ਚ ਜੋ ਅਸੀਂ ਹਿੰਦੂਆਂ ਲਈ, ਜੋ ਅਸੀਂ ਭਾਰਤ ਲਈ ਕੁਰਬਾਨੀਆਂ ਕੀਤੀਆਂ ਨੇ, ਤੇ ਅਗਲੇ ਕਿਹੋ ਜਿਹੇ ਸੀ। 15 ਅਗਸਤ ਨੂੰ ਅਜੇ 20-25 ਦਿਨ ਨਹੀਂ ਹੋਏ, ਅਗਲੇ ਸਕੀਮਾਂ ਕੱਢਣ ਲੱਗੇ ਤੇ 50-60 ਦਿਨ ਨਹੀਂ ਸੀ ਬੀਤੇ ਜਦ ਨੂੰ ਉਹ ਸਰਕੂਲਰ ਜਿਹਾ ਕਰਤਾ 10 ਸਤੰਬਰ ਨੂੰ ਵੀ ਸਿੱਖਾਂ ਨੂੰ ਅਕਲ ਟਿਕਾਣੇ ਲਿਆਉਣੀਆਂ, ਜਰਾਇਮ ਪੇਸ਼ਾ ਕੌਮ। ਜਿਹੜੀ ਕੌਮ ਸਦੀਆਂ ਤੋਂ, ਪਿਛਲੀਆਂ 5 ਸਦੀਆਂ ਦਾ ਵੈਰ ਲਈ ਫਿਰਦੀ ਹੈ, ਉਹਨਾਂ ਦੇ ਹੱਥ 'ਚ ਰਾਜਨੀਤਿਕ ਤੌਰ ਤੇ ਲੋਕਤੰਤਰ ਦੇ ਰਾਹੀਂ ਜਿਹੜੀ ਰਾਜ ਸੱਤਾ ਆਉਣੀ ਆ, ਉਹ ਕਦੋਂ ਸਾਨੂੰ ਬਖਸ਼ਣਗੇ? ਇਹੋ ਜਿਹੇ ਕਾਨੂੰਨ ਬਣਾਉਣੇ, ਇਹੋ ਜਿਹੇ ਹਾਲਾਤ ਬਣਾਉਣੇ ਜਿੱਥੇ ਸਿੱਖੀ ਦਾ ਖੁਰਾ ਖੋਜ ਮਿਟਦਾ ਹੋਵੇ। ਸਰਦਾਰ ਕਪੂਰ ਸਿੰਘ ਜੀ ਜਦੋਂ ਉੱਥੇ ਬੋਲ ਰਹੇ ਸੀ, ਉਹਨਾਂ ਨੇ ਉਹ ਸਾਰਾ ਕੁਝ ਬਿਆਨ ਕੀਤਾ। ਇੱਕ ਉਹਨਾਂ ਨੇ ਹਿੰਦੂ ਸਿੱਖ ਏਕਤਾ ਲੈਕਚਰ ਆ ਉਹਨਾਂ ਦਾ, ਉਹਦੇ 'ਚ ਵੀ ਸਾਰੀ ਗੱਲ ਬਿਆਨ ਕੀਤੀ, ਪਰ ਕੋਈ ਸੁਣਦਾ ਜੀ ਇੱਥੇ। ਹੁਣ ਜਿਹੜੇ ਅੱਜ ਵੀ ਮਤਾਂ ਦਿੰਦੇ ਆ ਕਿ ਪਾਰਲੀਮੈਂਟ 'ਚ ਵੜੋ ਜੀ, ਉੱਥੇ ਕੋਈ ਗੱਲ ਕਰੋ। ਅਸੀਂ ਨੌਜਵਾਨ ਭਾਈ ਅਮਰਤਪਾਲ ਸਿੰਘ ਜਿਤਾਇਆ ਕੌਮ ਨੇ, ਅਗਲੇ ਉਹਨੂੰ ਜੇਲ੍ਹ 'ਚੋਂ ਨਹੀਂ ਨਿਕਲਣ ਦਿੰਦੇ। ਤੇ ਇਸੇ ਮੁਲਕ ਦੇ ਵਿੱਚ ਇੰਜੀਨੀਅਰ ਰਾਸ਼ਿਦ ਜੰਮੂ ਵਾਲਾ, ਉਹ ਮਿੰਟੋ ਮਿੰਟ ਹੀ ਜਾਂਦਾ ਉੱਥੇ, ਉਹ ਵੀ ਇਸੇ ਮੁਲਕ ਦਾ, ਇਸੇ ਸਿਸਟਮ ਦਾ ਹਿੱਸਾ। ਅਮਰਤਪਾਲ ਵਾਲੀ ਉਸ ਸਿਸਟਮ ਨੂੰ ਕੀ ਹੋ ਜਾਂਦਾ ਜੀ? ਅਗਲੀ ਗੱਲ, ਹੁਣ ਜਿਹੜੀਆਂ ਇੱਥੇ ਅਦਾਲਤਾਂ ਨੇ, ਅਦਾਲਤਾਂ ਤੋਂ ਸਰਕਾਰਾਂ ਨੇ ਆ ਜਿਹੜੀ ਲਈ ਫਿਰਦੇ ਆ, ਮੁੱਖ ਮੰਤਰੀ ਪੰਜਾਬ ਵਾਲੀ, ਭਗਵੰਤ ਮਾਨ ਵਾਲੀ, ਇਹ ਜੋ ਕੁਝ ਸਿੱਖਾਂ ਨਾਲ ਕਰ ਰਹੀਆਂ ਨੇ ਅਦਾਲਤਾਂ ਤੇ ਸਰਕਾਰਾਂ, ਇਹਨੂੰ ਕੀ ਕਿਹਾ ਜਾਵੇ? ਇਹਨੂੰ ਕਿਹਾ ਜਾਵੇ ਵੀ ਸਿੱਖਾਂ ਨਾਲ ਬੜੀ ਵਧੀਆ ਹੋ ਰਹੀ ਹੈ। ਜੇ ਵਾਕਿਆ ਹੀ ਵਧੀਆ ਹੋ ਰਹੀ ਹੁੰਦੀ ਤਾਂ ਪੰਜਾਬ ਦੀ ਸਰਕਾਰ, ਜਿਹੜਾ ਇਹਨਾਂ ਨਾਲ ਹੋ ਰਿਹਾ ਅਮਰਤਪਾਲ ਸਿੰਘ ਹੋਣਾ ਨਾਲ, ਸਾਰਿਆਂ ਨਾਲ ਮੰਨ ਲਈ ਗੱਲ ਕਿ ਜੀ ਤੁਹਾਡਾ ਥਾਣਾ ਘੇਰ ਲਿਆ, ਸਾਰੇ ਭਾਰਤ ਵਿੱਚ ਚੌਥੇ ਕੁ ਦਿਨ ਤਾਂ ਤੁਹਾਡੇ ਛੱਤਰ ਫਰਨ ਲੱਗਿਆ ਹੁੰਦਾ, ਕਦੇ ਕਾਵੜੀਏ ਪੁਲਿਸ ਨੂੰ ਕੁੱਟ ਰਹੇ ਹੁੰਦੇ ਆ, ਕਦੇ ਕੁਛ ਕਦੇ ਕੁਛ। ਆ ਪਿੱਛੇ ਜੇ ਹਰਿਆਣੇ ਦੇ ਵਿੱਚ ਕੀ ਕੁਛ ਹੋਇਆ, ਤੇ ਉਦੋਂ ਤਾਂ ਕਿਸੇ ਤੇ ਇਹ ਧਾਰਾਵਾਂ ਲਾਈਆਂ ਨਹੀਂ, ਸਿੱਖਾਂ ਦੇ ਮੁੰਡਿਆਂ ਤੇ ਧਾਰਾਵਾਂ ਲੱਗਦੀਆਂ। ਫਿਰ ਜਿਹੜੀ ਸਖਤੀ ਕੀਤੀ UAPA ਲਾ, ਫਲਾਨ ਲਾ, ਉਹ ਕਿਹਨੇ ਕੀਤੀ ਆ? ਉਸੇ ਭਗਵੰਤ ਮਾਨ ਦੀ ਸਰਕਾਰ ਨੇ, ਜਿਹਨੂੰ ਚੌਥੇ ਕੁ ਦਿਨ ਫੇਰ ਤੁਹਾਡੇ ਪੰਜਾਬ ਦੇ ਲੋਕ ਜਿਤਾ ਰਹੇ ਹੁੰਦੇ ਆ। ਉਹ ਹੁਣ ਕੱਛਾਂ ਵਜਾਉਂਦੇ ਫਿਰਦੇ ਆ ਵੀ ਚਾਹੇ ਅਸੀਂ ਜਿੰਨੀ ਮਰਜ਼ੀ ਕੁੱਤੇ ਖਾਣੀ ਇਹਨਾਂ ਨਾਲ ਕਰ ਰਹੇ ਆ, ਪਰ ਇਹਨਾਂ ਨੇ ਨਾ ਅਕਾਲੀ ਦਲ ਨੂੰ ਵੋਟ ਪਾਉਣੀ ਆ ਕਿਉਂਕਿ ਉਹਨਾਂ ਤੋਂ ਦੁਖੀ ਨੇ, ਨਾ ਇਹਨਾਂ ਨੇ ਭਾਜਪਾ ਨੂੰ ਪਾਉਣੀ ਆ, ਨਾ ਇਹਨਾਂ ਨੇ ਕਾਂਗਰਸ ਨੂੰ ਪਾਉਣੀ ਆ, ਨਾ ਬਾਦਲ ਕਿਆਂ ਨੂੰ ਪਾਉਣੀ ਆ, ਇਹਨਾਂ ਨੇ ਸਾਨੂੰ ਪਾਉਣੀ ਆ। ਨਿੱਤ ਦਮਗੱਜੇ ਅਗਲੇ ਮਾਰਦੇ ਆ, ਪਰ ਜਿਹਨੂੰ ਮਰਜ਼ੀ ਪਾ ਲਓ, ਉਹ ਸਾਰੇ ਹੀ ਇਹ ਨੇ। ਜੇ ਤੁਹਾਡੇ ਚੇਤੇ ਹੋਵੇ, ਉਹਨਾਂ ਦਿਨਾਂ 'ਚ ਰਵਨੀਤ ਬਿੱਟੂ ਤੇ ਵਿਕਰਮਜੀਤ ਮਜੀਠੀਏ 'ਚ ਮੁਕਾਬਲਾ ਚੱਲ ਰਿਹਾ ਸੀ। ਉਹ ਕਹਿੰਦਾ ਸੀ ਮੈਂ ਅਮਰਤਪਾਲ ਨੂੰ ਸਿੱਧਾ ਕਰੂੰ, ਮੈਂ ਐ ਕਰ ਦੂੰ, ਉਹ ਕਰ ਦੂੰ।
ਕੁੱਲ ਮਿਲਾ ਕੇ ਪੰਥ ਦੀ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਵੀ ਹੋਵੇ ਉਹਨੂੰ ਆਹ ਕੁਛ ਹੀ ਹੋਣਾ। ਹੁਣ ਸਾਡੀ ਕੌਮ ਜਿਹੜੀ ਆ, ਜੇ ਉਹ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ, ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਨੂੰ ਰੱਦ ਕਰੂਗੀ, ਉਹਨਾਂ ਨੂੰ ਕਹੂ ਵੀ ਨਹੀਂ ਜੀ ਇਹਨਾਂ ਨੂੰ ਤਾਂ ਅਕਲ ਨਹੀਂ। ਅਕਲ ਕਿਹਨਾਂ ਨੂੰ ਆ? ਅਖੇ ਜੀ ਬਾਦਲ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ। 1999 ਦੇ ਵਿੱਚ RSS ਦਾ ਭਗਵੇਂ ਏਜੰਡੇ ਵਾਲਿਆਂ ਦਾ ਸਾਥ ਸਹਿਯੋਗ ਦੇ ਕੇ ਸਿੱਖੀ ਦਾ ਹਿੰਦੂਕਰਨ ਕਰਨ ਦੇ ਲਈ ਜਿਸ ਬਾਦਲ ਦਲ ਨੇ ਪੂਰਾ ਜ਼ੋਰ ਲਾਇਆ, ਉਦੋਂ ਸਿੱਖ ਇਹਦੇ ਖਿਲਾਫ ਲੜ ਰਹੇ ਸੀ। ਅੱਜ ਤੱਕ ਉਹਦੇ ਪੱਟੇ ਤਾਬ ਨਹੀਂ ਆਏ ਸਿੱਖ। ਇਹ ਕਹਿੰਦੇ ਜੀ ਬਾਦਲ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਕਾਂਗਰਸ ਮਾੜੀ ਹੈ, ਜ਼ੁਲਮ ਕੀਤਾ ਹੈ। ਇਹ ਭਾਜਪਾ ਕਿਧਰੋਂ ਚੰਗੀ ਹੈ, ਆਮ ਆਦਮੀ ਪਾਰਟੀ ਕਿਧਰੋਂ ਚੰਗੀ ਹੈ? ਤੇ ਆ ਜਿਨ੍ਹਾਂ ਸਾਰਿਆਂ ਤੋਂ ਆਪਾਂ ਚੰਗੇ ਸਮਝਦੇ ਹਾਂ ਅਕਾਲੀਆਂ ਨੂੰ, ਇਹ ਕਹਿੰਦੇ ਆ ਬਾਦਲ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਸਚਾਈ ਨੂੰ ਮੰਨਣ ਤੋਂ ਆਪਾਂ ਕਿੰਨਾ ਕੁ ਚਿਰ ਬਚਾਂਗੇ ਕਿ ਇਸ ਮੁਲਕ ਦੇ ਸਿਸਟਮ ਦੇ ਵਿੱਚ ਸਾਡੇ ਲਈ ਕੱਖ ਨਹੀਂ ਹੈ। ਸਾਡੇ ਕੁਝ ਭਰਾਵਾਂ ਨੇ ਜਦੋਂ ਇਹ ਗੱਲ ਚਲਾਈ ਵੀ ਭਾਈ ਅਮਰਤਪਾਲ ਸਿੰਘ ਨੂੰ ਚੋਣ ਲੜਨੀ ਚਾਹੀਦੀ ਹੈ ਕਿ ਨਹੀਂ, ਤੇ ਮੈਂ ਉਦੋਂ ਖੁਦ ਆਖਿਆ ਸੀ ਵੀ ਚੋਣ ਲੜਨੀ ਵੀ ਚਾਹੀਦੀ ਹੈ, ਜਿੱਤ ਵੀ ਲਾਜ਼ਮੀ ਜਾਣਗੇ, ਪਰ ਉਹਨਾਂ ਨੇ ਚੱਲਣ ਨਹੀਂ ਦੇਣਾ। ਕਹਿੰਦੇ ਫੇਰ ਕੀ ਫਾਇਦਾ? ਮੈਂ ਕਿਹਾ ਇਸ ਬਹਾਨੇ ਦੁਨੀਆ ਭਰ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਸਪੋਰਟਰ ਨਸ਼ਰ ਕਰਨ ਇੰਡੀਅਨ ਸਿਸਟਮ ਨੂੰ। ਸੋ ਆ ਜਿਹੜੇ ਚੱਲ ਰਹੇ ਨੇ ਨਾ ਪੰਗੇ ਜਿਹੇ, ਇਹਨਾਂ ਦੇ ਬਹਾਨੇ ਦੇਖੋ ਭਾਈ ਅਮਰਤਪਾਲ ਸਿੰਘ ਦੇ ਹਮਾਇਤੀਆਂ ਨੂੰ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਕਰਨੇ ਚਾਹੀਦੇ ਆ। ਇਹ ਇੱਕ ਇਲੈਕਟਡ ਮੈਂਬਰ ਆ ਸਾਡਾ ਪਾਰਲੀਮੈਂਟ, ਉਹਨੂੰ ਬੋਲਣ ਨਹੀਂ ਦਿੱਤੇ। ਦੂਜੀ ਗੱਲ, ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਲੰਮੇ ਲੰਮੇ ਲੈਟਰ ਚਿੱਠੀਆਂ ਲਿਖ ਕੇ ਖਾਲਸਾ ਪੰਥ ਨੂੰ ਅੱਡ-ਅੱਡ ਮੌਕਿਆਂ ਤੇ, ਮੈਂ ਤਾਂ ਕਹਿੰਦਾ ਹਰੇਕ ਮਹੀਨੇ ਇੱਕ ਚਿੱਠੀ ਆਇਆ ਕਰੇ ਭਾਈ ਅਮਰਤਪਾਲ ਸਿੰਘ ਦਾ ਪੰਥ ਦੇ ਨਾਂ ਸੁਨੇਹਾ। ਜਿਵੇਂ ਭਾਈ ਜਿੰਦੇ ਸੁੱਖੇ ਦੀਆਂ ਜੇਲ੍ਹ ਚਿੱਠੀਆਂ ਸੀ, ਜਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜੇਲ੍ਹ ਚੋਂ ਸੁਨੇਹੇ ਆਉਂਦੇ ਰਹੇ। ਹੋਰ ਨਹੀਂ ਤਾਂ ਉਹਦੇ ਵਕੀਲ ਇਹੀ ਇਜਾਜ਼ਤ ਲੈ ਦੇਣ। ਕਈ ਵਾਰ ਕਿਸੇ ਸ਼ਖਸ ਨੂੰ, ਕਿਸੇ ਸ਼ਖਸੀਅਤ ਨੂੰ ਮੌਕਾ ਮਿਲ ਜਾਂਦਾ, ਉਹਦੇ ਰਾਹੀਂ ਕੌਮ ਦੇ ਸੰਘਰਸ਼ ਨੂੰ ਰੀਪ੍ਰਜੈਂਟ ਕਰਨਾ, ਅੱਗੇ ਤੋਰਨਾ ਹੁੰਦਾ। ਇਸ ਮੌਕੇ ਭਾਈ ਅਮਰਤਪਾਲ ਸਿੰਘ ਦਾ ਚਿਹਰਾ ਵਰਤ ਕੇ, ਉਹਦੀ ਸ਼ਖਸੀਅਤ ਵਰਤ ਕੇ ਸੰਘਰਸ਼ ਨੂੰ ਅੱਗੇ ਤੋਰਨਾ ਚਾਹੀਦਾ। ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਨੇ ਛੇਤੀ ਕੀਤੇ ਛੱਡਣਾ ਨਹੀਂ ਹੈਗਾ। ਦੂਜੇ ਪਾਸੇ ਇਹ ਗੱਲ ਹੈ ਕਿ ਉਹਦਾ ਚਿਹਰਾ ਮੋਹਰਾ, ਉਹਦੀ ਸ਼ਖਸੀਅਤ ਵਰਤ ਕੇ ਸਿੱਖਾਂ ਦੇ ਵਿੱਚ ਕਾਟੋ ਕਲੇਸ਼ ਕਰਾਉਣਾ, ਸਿੱਖਾਂ 'ਚ ਵੰਡ ਕਰਵਾਉਣੀ, ਸਿੱਖਾਂ ਦੇ ਵਿੱਚ ਕਤਲੋਗਾਰਦ ਕਰਾਉਣੀ, ਜਿਹਦੇ ਨਾਲ ਬਹੁਤ ਸਾਰੇ ਸਿੱਖ ਇਹ ਕਹਿਣਗੇ ਭਾਈ ਅਮਰਤਪਾਲ ਸਿੰਘ ਵਰਗਾ ਮਾੜਾ ਬੰਦਾ ਹੀ ਕੋਈ ਨਹੀਂ। ਤੇ ਕੁਛ ਇਹੋ ਜਿਹੇ ਬੰਦੇ ਭਾਈ ਅਮਰਤਪਾਲ ਸਿੰਘ ਦੀਆਂ ਸਫਾਂ 'ਚ ਬਾੜ ਦਿਓ, ਸਟੇਟ ਕਹੂਗੀ ਵੀ ਜਿਹੜੇ ਚੌਥੇ ਕੁ ਦਿਨ ਕੋਈ ਨਾ ਕੋਈ ਇਹੋ ਜਿਹਾ ਸਿਆਪਾ ਖੜਾ ਕਰੀ ਰੱਖਣ, ਜਿਹਦੇ ਨਾਲ ਭਾਈ ਅਮਰਤਪਾਲ ਸਿੰਘ ਦੇ ਹਮਾਇਤੀਆਂ ਨੂੰ ਵੀ ਔਖਾ ਹੋ ਜਾਵੇ ਵੀ ਯਾਰ ਕਰੀਏ ਕੀ, ਚੌਥੇ ਕੁ ਦਿਨ ਆਹ ਚੰਦ ਚਾੜਿਆ ਹੁੰਦਾ। ਇਹ ਸਾਰਾ ਕੁਝ ਆਪਣੇ ਸਾਹਮਣੇ ਤਾਂ ਹੋ ਰਿਹਾ, ਸਾਰਾ ਕੁਝ ਹੋ ਰਿਹਾ ਆਪਣੇ ਸਾਹਮਣੇ। ਇਸ ਮੁਲਕ ਦੇ ਵਿੱਚ ਜਿੱਥੇ ਅਫਸਰ, MP, MLA ਕੋਈ ਸਿਕਿਉਰ ਨਹੀਂ, ਸਾਰੇ ਸਿਸਟਮ ਦੇ ਸਤਾਏ ਹੋਏ ਨੇ। ਘੱਟ ਗਿਣਤੀ ਕੌਮਾਂ ਦਾ ਤਾਂ ਜੋ ਹਾਲ ਹੋਣਾ ਸੋ ਹੋਣਾ ਹੈ। ਇੱਥੇ ਤਾਂ ਹਿੰਦੂ ਖਤਰੇ 'ਚ ਹੈ ਦੇ ਵੀ ਰਾਗ ਸੁਣ ਰਹੇ ਆ। ਜੇ ਹਿੰਦੂ ਵੀ ਖਤਰੇ 'ਚ ਆ ਤੇ ਫਿਰ ਇਹ ਕਿੰਨਾ ਮਾੜਾ ਨਿਜ਼ਾਮ ਆ ਜੀ, ਕਿੰਨਾ ਭੈੜਾ ਸਿਸਟਮ। ਸੋ ਇਸ ਮੁਲਕ ਦੇ ਵਿੱਚ ਜਿੱਥੇ ਆਏ ਦਿਨ ਲੋਕਾਂ ਦੇ ਲਹੂ ਦੇ ਵਿੱਚ ਇਹ ਨਿਜ਼ਾਮ ਤਾਰੀਆਂ ਲਾਉਂਦਾ, ਘੱਟ ਗਿਣਤੀਆਂ ਦਾ ਘਾਣ ਹੁੰਦਾ, ਜਿਸ ਮੁਲਕ ਦੇ ਵਿੱਚ ਇੰਨਾ ਕਹਿ ਕੇ ਵੋਟ ਮਿਲ ਜਾਂਦੀ ਆ ਕਿ ਹਿੰਦੂ ਖਤਰੇ 'ਚ ਹੈ, ਜੀਤੇਗਾ ਤੋਂ ਮੋਦੀ ਹੀ। ਇਸ ਮੁਲਕ ਦੇ ਵਿੱਚ ਆਪਾਂ ਬੜੇ ਕਸੂਤੇ ਫਸੇ ਹੋਏ ਆ। ਜਿਹੜੀ ਗੱਲ ਧਰਮ ਯੁੱਧ ਮੋਰਚੇ 'ਚ ਇੱਕ ਤਕਰੀਰ ਦੌਰਾਨ ਬਹੁਤ ਹੀ ਸਾਡੀ ਸਤਿਕਾਰਤ ਸ਼ਖਸੀਅਤ ਸਰਦਾਰ ਭਰਪੂਰ ਸਿੰਘ ਬਲਵੀਰ ਨੇ ਕਹੀ ਸੀ ਕਿ ਜੇ ਆਜ਼ਾਦੀ ਨਾ ਮਿਲੀ ਤਾਂ ਹਿੰਦੁਸਤਾਨ ਰੂਪੀ ਇਸ ਪਿੰਜਰੇ ਵਿੱਚ ਸਿੱਖਾਂ ਦੇ ਬੱਚਿਆਂ ਨੇ ਪੰਛੀਆਂ ਵਾਂਗ ਤੜਪ ਤੜਪ ਕੇ ਮਰਨਾ।
ਤੇ ਅੱਜ ਸਾਡੇ ਨਾਲ ਇਹੀ ਵਾਪਰ ਰਿਹਾ। ਇੱਕ ਤਾਂ ਉਹ ਲੋਕ ਨੇ ਨਾ ਜਿਹੜੇ ਕਹਿੰਦੇ ਆ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਇੱਕ ਉਹ ਨੇ ਜਿਹੜੇ ਕਹਿੰਦੇ ਆ ਕੋਈ ਮਰਜੀ ਮਰੇ ਖਪੇ ਸਾਡੀ ਪਾਰਟੀ ਦੀ ਸਰਕਾਰ ਬਣ ਜੇ, ਇੱਕ ਉਹ ਨੇ ਜਿਹੜੇ ਕਹਿੰਦੇ ਆ ਬਈ ਸਾਡੇ ਵੱਲੋਂ ਜੀ ਜੋ ਮਰਜ਼ੀ ਹੁੰਦਾ ਰਵੇ, ਸਾਨੂੰ ਟਾਈਮ ਨਾਲ ਵਕਤ ਨਾਲ ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਤੇ ਪੈਗ ਪਿਆਲਾ ਮਿਲਣਾ ਚਾਹੀਦਾ। ਇਹ ਸਾਰੇ ਲੋਕ ਰਲ ਮਿਲ ਕੇ ਸਭ ਤੋਂ ਵੱਧ ਔਖੇ ਨੇ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੇ ਸਿੱਖਾਂ ਤੋਂ, ਕਿ ਇਹ ਕੋਈ ਨਾ ਕੋਈ ਪੰਗਾ ਖੜਾ ਕਰਨਗੇ। ਸਾਡੇ ਕੌਮ ਦੇ ਵਿੱਚ ਮਿਸ਼ਨਰੀ ਕਹਾ ਲੋ ਚਾਹੇ ਕੁਝ ਹੋਰ ਬੜੇ ਲੋਕ ਨੇ ਜਿਹੜੇ ਲੋਕਾਂ 'ਚ ਬੜੇ ਪ੍ਰਵਾਨ ਨੇ, ਉਹ ਬਹਿ ਕੇ ਇਹੋ ਜਿਹਾ ਮਾਹੌਲ ਸਿਰਜਦੇ ਆ ਜਿਹਦਾ ਭਾਵ ਅਰਥ ਇਹ ਹੁੰਦਾ ਵੀ ਜੇ ਕਿਤੇ ਆ ਖਾਲਿਸਤਾਨ ਦੀ ਗੱਲ ਕਰਨ ਵਾਲੇ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੇ ਟਿਕ ਜਾਣ ਤਾਂ ਇੰਡੀਆ 'ਚ ਬੜੇ ਸੌਖੇ ਰਿਹਾ ਜਾ ਸਕਦਾ। ਇਹੀ ਕੋਈ ਨਾ ਕੋਈ ਸਿਆਪਾ ਖੜਾ ਕਰੀ ਰੱਖਦੇ ਆ ਜਿਹਦੀ ਕਰਕੇ ਹਿੰਦੂ ਸਿੱਖ ਏਕਤਾ ਖਤਰੇ 'ਚ ਆ, ਤੇ ਨਹੀਂ ਤਾਂ ਕੋਈ ਐਡੀ ਔਖੀ ਗੱਲ ਨਹੀਂ। ਪਰ ਇਹਨਾਂ ਨੂੰ ਨਹੀਂ ਪਤਾ, ਕਈ ਪੁਲਿਸ ਅਫਸਰ ਵੀ ਕਹਿ ਦਿੰਦੇ ਆ ਹੁਣ ਤਾਂ ਬਈ ਜੇ ਸਿੱਖਾਂ 'ਚ ਅਣਖ ਗੈਰਤ ਵਾਲੇ ਰੜਕ ਬੜਕ ਵਾਲੇ ਨਾ ਹੋਣ ਤਾਂ ਜੋ ਕੁੱਤੇ ਖਾਣੀ ਮੁਸਲਮਾਨਾਂ ਨਾਲ ਹੋ ਰਹੀ ਆ, ਜਿਨ੍ਹਾਂ ਦੀ ਆਬਾਦੀ ਬਹੁਤ ਜ਼ਿਆਦਾ, ਸਿੱਖਾਂ ਨਾਲ ਕੀ ਹੋ। ਆ ਮੈਂ ਹੁਣੇ ਹੀ ਕਿਸੇ ਮੁਸਲਮਾਨ ਦੀ ਇੱਕ ਵੱਡੀ ਗੱਲ ਪੜ੍ਹ ਰਿਹਾ ਸੀ, ਉਹਨੇ ਕਿਹਾ आज मुसलमानों के लिए सड़कों पर चलना मुश्किल हो गया है, अबू आजमी सपा नेता। पर मैनू पता भी ये गल एक ना एक दिन साडी कौम नाल भी वापर सकती है। उदों तां 3 दिन ही 72 घंटे मिले सी ना इन्हां नूं इंदिरा दे सौदे तो बाद, पर मुसलमानां वल्लों विहले हो के इन्हां ने सिखां दुआले ही होना। चलो जिन्हां नूं खालिस्तान दा जां पंथ दी चढ़दी कला वाला राह जिन्हां ने फड़िया होया उन्हां ने तां आपदे लई उन्ना क हीला वसीला भी कीता होऊ। घट्टो घट मैनूं लगदा भी जेकर सानूं कदे इहो जिहे माहौल 'च मरना पै जे तां मन उत्ते कोई बोझ नहीं होऊगा, रोस नहीं होऊगा। सारी जिंदगी ठोक वजा के आपदी गल कीती ते मरना तक दिन सीगा ही। पर जिहड़े भारत माता की जय कह के हिंदू सिख एकता दीयां झंडियां चक्की फिरदे आ, सनातनी सिख बाबे धुम्मे वर्गे, बाबे धुम्मे दे चेलियां दी तां बात ही कुछ होर है। लोकां नाल लड़दे फिरदे आ, कहंदे जी तुसीं सिख लामी हो। बाबे धुम्मे दे जिहड़े नेड़ले बंदे आ ना, ਉਹ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਨੂੰ ਕਹਿੰਦੇ ਨੇ ਤੁਸੀਂ ਤਾਂ ਮੁਸਲਮਾਨਾਂ ਦੇ ਮਤਲਬ ਪਤਾ ਨਹੀਂ ਕੀ ਬਣ ਗਏ। ਚਲੋ ਭਰਾਵੋ, ਸਾਡੇ ਨਾਲ ਤਾਂ ਜੋ ਹੋਊ ਸੋ ਹੋਊ। ਸਾਨੂੰ ਤੁਹਾਡੇ ਤੇ ਤਰਸ ਆਉਂਦਾ ਜਦੋਂ ਗਲਾਂ 'ਚ ਟਾਇਰ ਪਾਉਣਗੇ। ਚਲੋ ਤੁਹਾਡੇ ਵਧੀਆ ਕੰਪਨੀ ਮਿਲਦਾ ਤਾਂ ਡਨਲਪ ਦਾ ਟਾਇਰ ਵਧੀਆ ਹੁੰਦਾ ਹੋ ਨਾ। ਚਲੋ ਗੱਲ ਇਹ ਆ ਵੀ ਟਾਇਰ ਸਾਡੇ ਵੀ ਪੈਣਗੇ ਤੇ ਟਾਇਰ ਤੁਹਾਡੇ ਵੀ ਪੈਣਗੇ, ਤੁਹਾਡਾ ਲਿਹਾਜ਼ ਕਰ ਲੈਣਗੇ ਕਿ ਬਾਬੇ ਧੁੰਮੇ ਦੇ ਬੰਦੇ ਆ, ਸਾਰੀ ਉਮਰ ਇਹਨਾਂ ਨੇ ਭਗਵੇਂ ਏਜੰਡੇ ਦਾ ਪ੍ਰਚਾਰ ਕੀਤਾ। ਸੋ ਜਿਹੜੇ ਲੋਕ ਕਿਸੇ ਵੀ ਤਰ੍ਹਾਂ ਨਾਲ ਸਿੱਖੀ ਦਾ ਬੇੜਾ ਗਰਕ ਕਰਨ ਲਈ ਇੰਡੀਅਨ ਸਿਸਟਮ ਦਾ ਹਿੱਸਾ ਬਣੇ ਹੋਏ ਨੇ, ਬਖਸ਼ਣਾ ਤਾਂ ਤੁਹਾਨੂੰ ਉਹਨਾਂ ਨੇ ਹੈ ਨਹੀਂ। ਪਰ ਫਿਰ ਵੀ ਤਰਸ ਆਉਂਦਾ, ਸੋਚਦੇ ਆ ਵੀ ਕਦੇ ਕੋਈ ਵਿਧੀ ਬਣੇ ਜਿਹਦੇ ਨਾਲ ਤੁਹਾਡੀਆਂ ਅੱਖਾਂ ਖੁੱਲਣ, ਤੁਹਾਨੂੰ ਪਤਾ ਲੱਗੇ ਕਿ MLA MP ਬਣ ਕੇ ਜਾਂ ਮੋਦੀ ਵਰਗਿਆਂ ਦੇ ਜਾਂ ਕਿਸੇ ਹੋਰ ਦੇ ਹੱਥ ਨੂੰ ਹੱਥ ਲਵਾ ਕੇ ਐ ਸਮਝਣਾ ਕਿ ਆਪਾਂ ਬੜੇ ਵੱਡੇ ਹੋ ਗਏ ਆ। ਇਹ ਭਾਈ ਇਸ ਮੁਲਕ ਦੇ ਵਿੱਚ ਸਿੱਖੀ ਅਤੇ ਸਿੱਖਾਂ ਲਈ ਹਰ ਦਿਨ ਖਤਰਨਾਕ ਹੁੰਦਾ ਜਾ ਰਿਹਾ। ਆਪਦੇ ਬਚਾਅ ਲਈ ਕੋਈ ਲਿਹਾਜ਼, ਕੋਈ ਉਹ ਰਾਹ ਲੱਭੋ। ਇਸ ਮੁਲਕ ਦੇ ਵਿੱਚ ਕਿਸੇ ਨੂੰ ਅਗਲੇ ਖੰਘਣ ਨਹੀਂ ਦਿੰਦੇ। ਪੰਜਾਬ ਦੇ ਵਿੱਚ ਉਹਨਾਂ ਨੂੰ ਉਹ ਬੁੱਚੜ ਚਾਹੀਦਾ, ਜ਼ਾਲਮ ਓਵਰਸੀਅਰ CM ਬਣਾ ਕੇ, ਜਿਹਦੇ ਰਾਹੀਂ ਹੋ ਰਿਹਾ ਨਾ ਇੱਥੇ ਅੱਜ ਆਹ ਜਿਹੜਾ ਮੁੰਡਾ ਖੁਦਕੁਸ਼ੀ ਕਰ ਗਿਆ, DM ਡਿਸਟ੍ਰਿਕਟ ਮੈਨੇਜਰ ਵੇਅਰ ਹਾਊਸ ਕਾਰਪੋਰੇਸ਼ਨ ਵਾਲਾ, ਉਹਦੇ ਮਾਮਲੇ ਦੇ ਵਿੱਚ ਆਪਾਂ ਕੱਲ ਗੱਲ ਕਰਦੇ ਸੀ ਵੀ ਲਾਲਜੀਤ ਭੁੱਲਰ ਜਿਹੜਾ ਕੈਬਨਿਟ ਮਿਨਿਸਟਰ ਸੀਗਾ, ਉਹਦੀ ਗ੍ਰਿਫਤਾਰੀ ਵੀ ਹੋ ਗਈ ਤੇ ਅੱਜ ਪੋਸਟਮਾਰਟਮ ਹੋ ਜੂ, ਸੰਸਕਾਰ ਵੀ ਹੋ ਜੂ। ਪਰ ਗੱਲ ਇਹ ਹੈ ਕਿ ਕੀ ਆਪਾਂ ਨੂੰ ਨਹੀਂ ਪਤਾ ਕਿ ਇਹ ਅਫਸਰ ਤਾਂ ਇੱਕ ਸੀ, ਇਹੋ ਜਿਹੇ ਹਜ਼ਾਰਾਂ ਅਫਸਰ ਨੇ ਜਿਹੜੇ ਕਿਸੇ ਵੱਡੇ ਅਫਸਰ ਤੋਂ ਜਾਂ ਕਿਸੇ ਵੱਡੇ ਲੀਡਰ ਤੋਂ ਇਹਦੇ ਵਾਂਗੂ ਹੀ ਦੁਖੀ ਨੇ।
ਅੱਜ ਇੱਕ ਪੁਲਿਸ ਅਧਿਕਾਰੀ ਸਾਬਕਾ ਜਿਹੜਾ ਇਹਨਾਂ ਦੀ ਯੂਨੀਅਨ ਦਾ ਕੁਝ ਬਣਿਆ ਹੋਇਆ, ਉਹ ਮੈਂ ਸੁਣ ਰਿਹਾ ਸੀ ਕਿਸੇ ਇੰਟਰਵਿਊ ਦੇ ਵਿੱਚ ਪਿੱਟ ਰਿਹਾ ਸੀ ਕਿ ਪੁਲਿਸ ਵਾਲੇ ਕਿਹੜਾ ਸੌਖੇ ਨੇ। ਭਾਈ ਜਿਨ੍ਹਾਂ ਨੂੰ ਅਸੀਂ ਸੌਖੇ ਸਮਝਦੇ ਆ, ਜਦੋਂ ਉਹ ਇੰਨੇ ਔਖੇ ਨੇ ਤਾਂ ਬਣੂ ਕੀ? ਕੁੱਲ ਮਿਲਾ ਕੇ ਹਾਲਾਤ ਜਿਹੜੇ ਆ ਦਿਨੋਂ ਦਿਨ ਮਾੜੇ ਹੁੰਦੇ ਜਾ ਰਹੇ ਨੇ। ਬਹੁਤ ਸਾਡੇ ਭਰਾ ਸਾਨੂੰ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਹੋਰ ਸ਼ਹੀਦ ਹੋਏ ਯੋਧਿਆਂ ਨੂੰ ਜਾਂ ਜਿਉਂਦੇ ਖਾਲਿਸਤਾਨੀਆਂ ਨੂੰ ਬੜਾ ਅਵਾ ਤਵਾ ਬੋਲਦੇ ਨੇ। ਮੈਂ ਸੋਚਦਾ ਕਿ ਚਾਹੇ ਅਕਲ ਘੱਟ ਸੀ ਚਾਹੇ ਵੱਧ ਸੀ, ਪਰ ਸਾਰਿਆਂ ਨੇ 1978 ਤੋਂ ਚੱਲੇ ਸੰਘਰਸ਼ ਵਿੱਚ ਆਪਦਾ ਹਿੱਸਾ ਪਾਇਆ ਤੇ ਗੁਰੂ ਸਾਹਮਣੇ, ਕੌਮ ਸਾਹਮਣੇ ਸੱਚੇ ਆ। ਪਰ ਤੁਸੀਂ ਜਿਹੜੇ ਆਪਦੇ ਆਪ ਨੂੰ ਬੜੇ ਸਿਆਣੇ ਸਮਝਦੇ ਹੋ, ਤੁਹਾਡਾ ਵੀ ਲੇਖਾ ਜੋਖਾ ਹੋਣਾ ਕਿ ਤੁਸੀਂ ਕੌਮ ਦੇ ਪੱਲੇ ਕੀ ਪਾਇਆ ਸੀ। ਜਿਹੜੇ ਅੱਜ ਵਾਲੇ ਜਿਨ੍ਹਾਂ ਨੂੰ ਬੜਾ ਮਾਣ ਆ ਕਿ ਅਸੀਂ ਬੜੇ ਸਿਆਣੇ ਆ, ਅੱਜ ਉਹ ਦਿਨ ਆ ਜਦੋਂ ਪਿਛਲੇ ਸਾਲ ਖਬਰ ਆਈ ਸੀ ਵੀ ਭਾਈ ਮਹਿਲ ਸਿੰਘ ਬੱਬਰ ਚੜ੍ਹਾਈ ਕਰ ਗਏ। ਭਾਈ ਮਹਿਲ ਸਿੰਘ ਬੱਬਰ ਜਾਂ ਇਹੋ ਜਿਹੇ ਹੋਰ ਹਜ਼ਾਰਾਂ, ਇਹਨਾਂ ਨੂੰ ਧਰਤੀ ਤੇ ਆਉਣਾ ਤੇ ਧਰਤੀ ਤੋਂ ਜਾਣਾ ਸਕਾਰਥਾ ਹੋਇਆ। ਤੇ ਜਿਨ੍ਹਾਂ ਨੇ ਇਹਨਾਂ ਵੇਲਿਆਂ 'ਚ ਅਕਲ ਵਰਤੀ, ਸਿਆਣਪ ਵਰਤੀ, ਨੌਕਰੀਆਂ ਕੀਤੀਆਂ, ਨਿਆਣੇ ਪਾਲ ਲਏ, ਕੈਨੇਡਾ ਅਮਰੀਕਾ ਚਲੇ ਗਏ, ਮੌਜਾਂ ਲੁੱਟ ਲੀਆਂ, ਦੇਖ ਲਾਂਗੇ ਤੁਸੀਂ ਕੀ ਇਤਿਹਾਸ ਵਿੱਚ ਆਪਦਾ ਨਾਂ ਲਿਖਾਉਂਦੇ। ਸੋ ਹਰੇਕ ਨੂੰ ਆਪਣੇ ਆਪ ਨੂੰ ਝੰਜੋੜਾ ਮਾਰ ਕੇ ਕੌਮ ਦੀ ਚੜ੍ਹਦੀ ਕਲਾ ਵਾਲੇ ਪਾਸੇ ਆਉਣਾ ਚਾਹੀਦਾ। ਇਹ ਕੋਠੀਆਂ, ਕਾਰਾਂ, ਬੰਗਲੇ, ਐਸ਼ਾਂ, ਨੌਕਰੀਆਂ, MLA MP ਇਹ ਕੁਛ ਨਹੀਂ। ਸੋ ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।